ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਜਿਸ ਦੇ ਵਿੱਚ ਪੰਜਾਬ ਭਾਰਤ ਦੀਆਂ ਕੁਛ ਅਹਿਮ ਖਬਰਾਂ ਉਸ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ ਅਤੇ ਸਾਡੇ ਨਾਲ ਅੱਜ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਰਾਜਕਨਵੀਰ ਸਿੰਘ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰੋ। ਨੰਬਰ ਹੈਗਾ ਜੀ 408 272 2500 4082722500। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਨੀਵਰਸਿਟੀ ਤੋਂ, ਗੁਰਵਿੰਦਰ ਸਿੰਘ ਅਵਤਾਰ ਸਿੰਘ ਚਾਂਦੀ ਆਰਨੋ ਐਕਸਪ੍ਰੈਸ ਵਾਲੇ ਕੋਚੈਲਾ ਤੋਂ, ਅਮਰਜੀਤ ਸਿੰਘ ਦਸਾਂਝ ਯੂਨੀਵਰਸਿਟੀ ਤੋਂ, ਸੁੱਚਾ ਸਿੰਘ ਜੀ ਅਤੇ ਤਾਰਾ ਸਿੰਘ ਜੀ ਫਰੈਜ਼ਨੋ ਤੋਂ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰੀਏ। ਜਿਹੜਾ ਹਜ਼ਾਰਾਂ ਹੀ ਕਰੋੜਾਂ ਰੁਪਈਏ ਦੀ ਠੱਗੀ ਮਾਰ ਕੇ ਪਹੁੰਚਿਆ ਹੋਇਆ ਸੀ ਇੰਗਲੈਂਡ ਦੇ ਵਿੱਚ ਵਿਜੇ ਮਾਲਿਆ, ਉੱਥੇ ਗ੍ਰਿਫਤਾਰ ਹੋ ਗਿਆ ਅਤੇ ਕੁਛ ਹੀ ਘੰਟਿਆਂ 'ਚ ਨਾਲੇ ਰਿਹਾ ਵੀ। ਅੱਜ ਦੀ ਸਭ ਤੋਂ ਵੱਡੀ ਖਬਰ ਇਹੋ ਹੀ ਆਈ ਕਿ ਮਾਲ ਲਿਆ ਉਰਫ ਭਾਗ ਲਿਆ ਉਰਫ ਵਿਜੇ ਮਾਲ ਲਿਆ ਬਰਤਾਨੀਆ 'ਚ ਸਕਾਟਲੈਂਡ ਯਾਰਡ ਨੇ ਨੱਪ ਲਿਆ ਜੀ। ਪਰ ਬਾਅਦ 'ਚ ਉਦੋਂ ਵੀ ਵੱਡੀ ਖਬਰ ਆ ਗਈ ਕਿ ਉਹਨੂੰ ਜ਼ਮਾਨਤ ਮਿਲ ਗਈ। ਅਸੀਂ ਹੈਰਾਨ ਸਾਂ ਕਿ ਇੰਨੀ ਛੇਤੀ ਸਾਡੇ ਇੱਥੇ ਕਿਸੇ ਡਾਕਖਾਨੇ 'ਚ ਰਸੀਦੀ ਟਿਕਟ ਨਹੀਂ ਮਿਲਦੀ ਜਿੰਨੀ ਛੇਤੀ ਇਹਨੂੰ ਜ਼ਮਾਨਤ ਮਿਲ ਗਈ ਆ ਜੀ। ਬਹੁਤ, ਕਿਉਂਕਿ ਇੱਥੋਂ ਦਾ ਜਿਹੜਾ ਮੀਡੀਆ ਸੀ, ਖਬਰ ਮੋਦੀ ਸਰਕਾਰ ਨਾਲ ਜੁੜੀ ਸੀ, ਉਹਨੇ ਚੁੱਕਲੀਆਂ ਕਹਾਣੀਆਂ ਸਟੋਰੀਆਂ ਬ੍ਰੇਕ ਕਰ ਦਿੱਤੀਆਂ, ਡਿਬੇਟ ਲਈ ਬੰਦੇ ਸੱਦ ਲਏ। ਹੋ ਸਕਦਾ ਕੁਛ ਚੈਨਲਾਂ ਨੇ ਰਿਪੋਰਟਰਾਂ ਦੇ ਜਹਾਜ਼ੇ ਵੀ ਚੜਾਤੇ ਹੋਣ ਕਿ ਲਿਆਓ ਮੋਦੀ ਮਹਿਮਾ ਦਾ ਮਸਾਲਾ ਇਕੱਠਾ ਕਰਕੇ। ਜਦੋਂ ਨੂੰ ਇਹ ਸਭ ਬੰਦੋਬਸਤ ਕਰਦੇ ਪਏ ਸੀ, ਉਦੋਂ ਨੂੰ ਮਾਲੀਆ ਨੇ ਆ ਕੇ ਟਵੀਟ ਕਰ ਦਿੱਤਾ, ਕਹਿੰਦਾ ਭਾਰਤ ਦਾ ਮੀਡੀਆ ਕੁਝ ਜ਼ਿਆਦਾ ਹੀ ਕਾਲਾ, ਕੁਝ ਜ਼ਿਆਦਾ ਹੀ ਤੱਤਾ, ਮੈਂ ਆ ਗਿਆ। ਉਹਨੇ ਆ ਕੇ ਸਭ ਕੁਝ ਦੱਸ ਦਿੱਤਾ। ਹਵਾ ਨਿਕਲ ਗਈ, ਫੂਕ ਨਿਕਲ ਗਈ ਸਾਡੇ ਮੀਡੀਆ ਦੀ ਵੀ, ਸਾਡੇ ਦਾਅਵਿਆਂ ਦੀ ਵੀ। ਖੈਰ, ਜਿਹੜੀ ਇਹ ਗ੍ਰਿਫਤਾਰੀ ਹੋਈ ਹੈ ਨਾ ਅੱਜ, ਇਸ ਗ੍ਰਿਫਤਾਰੀ ਦਾ ਇੱਕ ਅਲੱਗ ਪਹਿਲੂ ਹੈ, ਪਿਛੋਕੜ ਹੈ। ਵੈਸੇ ਇਹ ਜੁੜੀ ਭਾਰਤ ਦੇ ਮਾਮਲੇ ਨਾਲ ਹੀ ਹੈ। ਜਿਵੇਂ ਉਹਨੇ ਫਰਾਰੀ ਕੀਤੀ ਆ, ਮਾਲ ਖਾਤਾ ਛਕਿਆ, ਭਜਾਇਆ, ਉਹ ਤਾਲੁਕ ਇਹਦੇ ਨਾਲ ਹੀ ਰੱਖਦੀ ਹੈ, ਪਰ ਉਹਦੀ ਇੱਕ ਪ੍ਰਕਿਰਿਆ ਵੱਖਰੀ ਹੈ। ਐਕਸਟ੍ਰੇਟ ਵਾਰੰਟ ਹੁੰਦਾ ਜਿਹੜਾ, ਉਹ ਉੱਥੋਂ ਦੀ ਇੱਕ ਪ੍ਰਣਾਲੀ ਦੇ ਵਿੱਚ ਲਿਆ ਜਾਂਦਾ। ਉਹਨਾਂ ਦਾ ਆਪਣਾ ਪ੍ਰੋਸੈਸ ਆ। ਉਹ ਇਹਨਾਂ ਮਾਮਲਿਆਂ ਦੇ ਵਿੱਚ ਆ ਕਿ ਜਿਨ੍ਹਾਂ ਦੇ ਅੰਦਰ ਇਸ ਤਰ੍ਹਾਂ ਦੇ ਮਾਮਲੇ ਹੁੰਦੇ, ਡਿਫਾਲਟਰਾਂ ਨਾਲ ਜੁੜੇ ਜਾਂ ਦੇਣਦਾਰ ਜਿਹੜੇ ਹੁੰਦੇ ਆ, ਭਗੌੜੇ ਹੁੰਦੇ ਆ, ਉਹਨਾਂ ਦੇ ਵਿੱਚ ਇਹ ਇੱਕ ਪ੍ਰਕਿਰਿਆ ਹੈ। ਫਾਈਨੈਂਸ ਇਨਕੁਆਇਰੀ ਕੋਰਟ ਹੁੰਦੀ ਹੈ, ਉਹਦੇ 'ਚੋਂ ਇੱਕ ਵਾਰੰਟ ਜਾਰੀ ਕਰਵਾਉਂਦੇ ਆ। ਫਿਰ ਉਸ ਵਾਰੰਟ ਦੇ ਅਧੀਨ ਜਾ ਕੇ ਬੰਦਾ ਅਰੈਸਟ ਕਰਦੇ ਆ, ਬੰਦੇ ਨੂੰ ਕੋਰਟ ਦੇ ਵਿੱਚ ਲਿਆਂਦਾ ਜਾਂਦਾ। ਉੱਥੇ ਉਹਦੇ ਕੋਲ ਬਦਲ ਦਿੱਤੇ ਜਾਂਦੇ ਆ ਕਿ ਕੀ ਤੂੰ ਰਕਮ ਦੇ ਪੈਸੇ ਵਾਪਸ ਕਰੇਂਗਾ ਜਿਹੜੀ ਦੇਣਦਾਰੀ ਆ, ਜਾਂ ਜੇਲ੍ਹ ਜਾਏਗਾ ਜਾਂ ਜ਼ਮਾਨਤ ਕਰਾਏਗਾ। ਉਹਨੇ ਜ਼ਮਾਨਤ ਵਾਲਾ ਆਪਣਾ ਆਪਸ਼ਨ ਵਰਤ ਲਿਆ। ਉਹਦੇ ਕੋਲ ਜਿਹੜਾ ਆਪਸ਼ਨ ਸੀ, ਜੋ ਕਾਨੂੰਨੀ ਪ੍ਰਕਿਰਿਆ ਇੱਕ ਬਦਲ ਦਿੰਦੀ ਹੈ, ਹਰੇਕ ਬੰਦੇ ਨੂੰ ਅਧਿਕਾਰ ਦਿੰਦੀ, ਹੱਕ ਦਿੰਦੀ, ਉਹਨੇ ਆਪਣਾ ਇਸਤੇਮਾਲ ਕਰ ਲਿਆ। ਉਸ ਤੋਂ ਬਾਅਦ ਉਹਨੇ ਆ ਕੇ ਟਵੀਟ ਕਰ ਲਿਆ ਤੇ ਇੱਥੋਂ ਦੀ ਜਿਹੜੀ ਸਾਰੀ ਮੀਡੀਆ ਦੀ ਜਿਹੜੀ ਫੌਜ ਸੀ ਮੋਦੀ ਪੱਖੀ, ਉਹ ਵਿਚਾਰੀ ਪੈ ਗਈ ਅੱਖਾਂ 'ਚ ਘਸੁੰਨ ਦੇ ਕੇ। ਉਂਝ ਇਹ ਸਭ ਕੁਛ ਹੈ ਜਿਹੜਾ ਉਹ ਹੋਇਆ ਭਾਰਤ ਦੇ ਕਹਿਣ ਤੇ ਆ, ਕਿਉਂਕਿ ਇਹਦਾ ਪਾਸਪੋਰਟ ਰੱਦ ਕਰ ਦਿੱਤਾ ਗਿਆ ਸੀਗਾ ਮੇਰੇ ਖਿਆਲ ਦੇ ਨਾਲ 2016 ਦੇ ਅਪ੍ਰੈਲ ਮਈ ਦੇ ਵਿੱਚ ਇਹਦਾ ਪਾਸਪੋਰਟ ਰੱਦ ਹੋ ਗਿਆ ਸੀ। ਉਸ ਤੋਂ ਬਾਅਦ ਇਹਨਾਂ ਨੇ ਹਵਾਲਗੀ ਲਈ ਚਾਰਾਜੋਈ ਕੀਤੀ। ਉਹਨਾਂ ਨੇ ਉਸ ਹਵਾਲਗੀ ਪ੍ਰਕਿਰਿਆ ਨੂੰ ਪ੍ਰਵਾਨ ਕੀਤਾ ਔਰ ਉਹਦੇ ਅਧੀਨ ਹੀ ਸਭ ਕੁਛ ਹੋਇਆ। ਪਰ ਜੇ ਹਵਾਲਗੀ ਦੀ ਵੀ ਆਪਾਂ ਦੇਖੀਏ ਨਾ, ਕਿ ਬ੍ਰਿਟੇਨ ਦੀ ਜਿਹੜੀ ਹਵਾਲਗੀ ਸੰਧੀ ਹੈ ਭਾਰਤ ਦੇ ਨਾਲ, ਵੈਸੇ ਉਹਨਾਂ ਦੀ 100 ਦੇਸ਼ਾਂ ਦੇ ਕਰੀਬ ਆ ਜਿੱਥੋਂ ਤੱਕ ਮੈਨੂੰ ਪਤਾ, ਔਰ ਉਹਦੇ ਵਿੱਚ ਵੀ ਜਿਹੜੀ ਇੱਕ ਵੱਖਰੀ ਪ੍ਰਕਿਰਿਆ, ਕਿਉਂਕਿ ਉਹਨਾਂ ਨੇ ਸ਼੍ਰੇਣੀਬੱਧ ਕੀਤਾ ਹੋਇਆ ਮੁਲਕਾਂ ਨੂੰ। ਜਿੱਦਾਂ ਭਾਰਤ ਹੈ ਜਿਹੜਾ, ਉਹ B ਸ਼੍ਰੇਣੀ ਦੇ ਵਿੱਚ ਆ 100 ਮੁਲਕਾਂ ਦੇ ਨਾਲ ਜਿਹੜੀ ਉਹਨਾਂ ਦੀ ਸੰਧੀ ਆ, ਸੋ ਉਹ B ਸ਼੍ਰੇਣੀ ਦੇ ਵਿੱਚ ਹੈ। ਜੇ B ਸ਼੍ਰੇਣੀ ਵਾਲੇ ਮੁਲਕਾਂ ਦੀ ਜਿਹੜੀ ਸੰਧੀ ਆ, ਉਹਦੇ ਆਪਾਂ ਰੂਲ ਕਾਇਦੇ ਦੇਖੀਏ ਤਾਂ ਉਹਦੇ 'ਚ ਵੀ ਇੱਕ ਲੰਮੀ ਪ੍ਰਕਿਰਿਆ। ਜਿਸ ਤਰ੍ਹਾਂ ਸਭ ਤੋਂ ਪਹਿਲਾਂ ਉਹ ਆਪਣੀ ਜਿਹੜੀ ਉਹਨਾਂ ਦੀ ਹੋਮ ਮਿਨਿਸਟਰੀ ਹੈ ਉਹਦੇ ਤੱਕ ਪਹੁੰਚ ਕਰਨਗੇ, ਫਿਰ ਫੋਰਨ ਮਿਨਿਸਟਰੀ ਤੱਕ ਵੀ ਜਾਣਗੇ ਸ਼ਾਇਦ। ਉਸ ਤੋਂ ਬਾਅਦ ਉਹ ਸਰਟੀਫਾਈਡ ਕਰਦੇ ਆ ਕਿ ਇਹ ਮਾਮਲਾ ਸਹੀ ਹੈ ਜਾਂ ਨਹੀਂ। ਫਿਰ ਉਹ ਜੱਜ ਹੈ ਜਿਹੜਾ, ਉਹ ਦੇਖਦਾ ਕਿ ਕੀ ਇਹ ਬਣਦਾ ਮਸਲਾ ਕਿ ਨਹੀਂ ਬਣਦਾ। ਫਿਰ ਉਸ ਤੋਂ ਬਾਅਦ ਜੱਜ ਫਿਰ ਦੁਬਾਰਾ ਵਿਦੇਸ਼ ਮੰਤਰਾਲੇ ਕੋਲ ਮਾਮਲਾ ਭੇਜਦਾ। ਵਿਦੇਸ਼ ਮੰਤਰਾਲੇ ਨੇ 2 ਸਾਲਾਂ ਦੇ ਵਿੱਚ ਫੈਸਲਾ ਕਰਨਾ ਹੁੰਦਾ, 2 ਮਹੀਨਿਆਂ ਦੇ ਵਿੱਚ ਫੈਸਲਾ ਕਰਨਾ ਹੁੰਦਾ। ਜੇ 2 ਮਹੀਨਿਆਂ ਦੇ ਵਿੱਚ ਨਹੀਂ ਕਰ ਪਾਉਂਦਾ,
ਤੇ ਫਿਰ ਉਹ ਜਿਹੜਾ ਦੋਸ਼ੀ ਹੁੰਦਾ, ਜਿਹਨੂੰ ਡਿਟੇਨ ਕੀਤਾ ਹੁੰਦਾ, ਉਹਨੂੰ ਰਿਹਾਅ ਕਰਨਾ ਪੈਂਦਾ। ਇਹ ਵੀ ਬਦਲ ਹੈ ਕਿ ਉਹ ਉਤਲੀਆਂ ਕੋਰਟਾਂ ਦੇ ਵਿੱਚ ਅਪੀਲ ਵੀ ਕਰ ਸਕਦਾ ਜੱਜ ਦੇ ਫੈਸਲੇ ਦੇ ਵਿਰੁੱਧ, ਵਿਦੇਸ਼ ਮੰਤਰਾਲੇ ਦੇ ਫੈਸਲੇ ਦੇ ਵਿਰੁੱਧ ਵੀ। ਇਸ ਤਰ੍ਹਾਂ ਯਾਨੀ ਬਹੁਤ ਸਾਰੀਆਂ ਗੁੰਝਲਾਂ ਨੇ। ਜੇ ਹਵਾਲਗੀ ਦੀ ਸੰਧੀ ਵੀ ਲੈ ਕੇ ਚੱਲੀਏ ਤਾਂ ਬਹੁਤ ਲੰਮੀ ਚੌੜੀ ਪ੍ਰਕਿਰਿਆ। ਸਭ ਤੋਂ ਪਹਿਲਾਂ ਤੇ CBI ਨੂੰ ਜਾਣਾ ਪਵੇਗਾ ਤੇ ਕੇਸ ਪੇਸ਼ ਕਰਨਾ ਪਵੇਗਾ, ਪੱਖ ਪੇਸ਼ ਕਰਨਾ ਪਵੇਗਾ। ਜੋ ਸਰਟੀਫਾਈਡ ਹੋਏਗਾ ਉਹਨਾਂ ਦੇ ਵਿਦੇਸ਼ ਮੰਤਰਾਲੇ ਵੱਲੋਂ, ਜੱਜ ਵੱਲੋਂ, ਜੇ ਜੱਜ ਸੰਤੁਸ਼ਟ ਹੁੰਦਾ ਫਿਰ ਬਾਕੀ ਉਹ ਜਿਹੜੀ ਇੱਕ ਸ਼ਰਤ ਹੁੰਦੀ ਹੈ ਹਮੇਸ਼ਾ ਹਰੇਕ ਦੇਸ਼ ਦੀ, ਜੇ ਕੋਈ ਹਵਾਲਗੀ ਕਰਦਾ ਇੱਕ ਸ਼ਰਤ ਹੁੰਦੀ ਹੈ ਕਿ ਤੁਸੀਂ ਇਹਨੂੰ ਆਹ ਸਜ਼ਾ ਨਹੀਂ ਦੇ ਸਕਦੇ, ਤੁਸੀਂ ਇਸ ਤਰ੍ਹਾਂ ਦਾ ਵਤੀਰਾ ਨਹੀਂ ਕਰ ਸਕਦੇ, ਉਹ ਰੱਖੀ ਜਾਏਗੀ। ਹਾਲੇ ਬਹੁਤ ਕੁਛ ਕਰਨ ਵਾਲਾ ਬਾਕੀ ਹੈ, ਪਰ ਉਹ ਕਰਦੇ ਪਏ ਆ। ਠੀਕ ਹੈ, ਜਿੰਨੀ ਕੋਈ ਕੋਸ਼ਿਸ਼ ਕੀਤੀ ਹੈ ਨਾ, ਠੀਕ ਹੈ, ਮੈਂ ਸਮਝਦਾ ਕਿ ਜਿੰਨੀ ਕਿ ਇਹਨਾਂ ਦੇ ਵੱਸ ਸੀ ਕੀਤੀ ਹੈ, ਪਰ ਉਹ ਵੀ ਪਤਾ ਕਰਨ ਕਿ ਉਹ ਬੰਦੇ ਕੌਣ ਸਨ ਜਿਨ੍ਹਾਂ ਪਹਿਲਾਂ CBI ਤੋਂ ਨੋਟਿਸ ਜਾਰੀ ਕਰਵਾਇਆ ਦੇ ਖਿਲਾਫ। ਉਹਨਾਂ ਨੇ ਰੈੱਡ ਕਾਰਨਰ ਜਿਹੜਾ ਹੁੰਦਾ ਉਹ ਵੀ ਕੀਤਾ ਇਹਦੇ ਬਾਅਦ, ਲੁੱਕ ਆਊਟ ਨੋਟਿਸ। ਉਸ ਤੋਂ ਬਾਅਦ ਉਹੀ ਨੋਟਿਸ ਰੱਦ ਕੀਤਾ ਗਿਆ, ਜਿਹੜਾ ਹਵਾਈ ਅੱਡਿਆਂ ਤੇ ਜਾਰੀ ਕਰਦੇ ਅਲਰਟ, ਉਸ ਤੋਂ ਬਾਅਦ ਰੱਦ ਕਰਕੇ ਇਹ ਕਿਹਾ ਗਿਆ ਕਿ ਜੀ ਇਹਦੀ ਸਿਰਫ ਨਿਗਰਾਨੀ ਕੀਤੀ ਜਾਵੇ। ਕੀ ਗੱਲ ਉਹ ਜਵਾਕ ਸੀ ਜਿਹੜਾ ਮੇਲੇ 'ਚ ਗਵਾਚ ਜੂਗਾ? ਪਹਿਲਾਂ ਇਹ ਕਿਹਾ ਗਿਆ ਅਲਰਟ ਕਰਕੇ, ਨੋਟਿਸ ਜਾਰੀ ਕਰਕੇ ਕਿ ਵਿਜੇ ਮਾਲੀਆ ਜਿੱਥੇ ਵੀ ਕਿਤੇ ਏਅਰਪੋਰਟ ਤੇ ਕਿਸੇ ਨੂੰ ਅਰੈਸਟ ਕਰ ਲਓ। ਫਿਰ ਉਹੀ CBI 15 ਦਿਨਾਂ ਬਾਅਦ, 20 ਦਿਨਾਂ ਬਾਅਦ ਅਦਾਲਤ ਦੇ ਵਿੱਚੋਂ ਇਹ ਨੋਟਿਸ ਜਾਰੀ ਕਰਵਾਉਂਦੀ ਹੈ ਕਿ ਨਹੀਂ ਜੀ ਉਹਦੀ ਨਿਗਰਾਨੀ ਕਰਨੀ, ਉਹਨੂੰ ਗ੍ਰਿਫਤਾਰ ਨਹੀਂ ਕਰਨਾ। ਇਹ ਸਭ ਕੁਛ ਕਿਹਦੇ ਕਹਿ ਤੇ ਕੀਤਾ ਜਾ ਰਿਹਾ ਸੀਗਾ? ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਜਦੋਂ ਉਹ ਬੰਦਾ ਕੰਗਾਲ ਹੋ ਚੁੱਕਾ ਸੀ, ਦਿਵਾਲੀਆ ਹੋ ਚੁੱਕਿਆ ਸੀ, ਉਹ ਕਿਹੜੇ ਬੈਂਕਾਂ ਦੇ ਬੋਰਡਾਂ ਦੇ ਕਿਹੜੇ ਵੱਡੇ ਅਧਿਕਾਰੀ ਸੀ ਜਿਹੜੇ ਨੂੰ ਫਿਰ ਵੀ ਚੁੱਕ ਕੇ ਦੱਥਿਆਂ ਦੇ ਦੱਥੇ ਨੋਟ ਦਿੱਤੀ ਗਏ? ਸੋ ਮੈਂ ਕਹਿੰਦਾ ਕਿ ਤੁਸੀਂ ਉੱਡਦੀਆਂ ਪਿੱਛੇ ਮਗਰ ਜਾਣ ਦੀ ਥਾਂ ਜਿਹੜੀਆਂ ਖੁੱਡੇ 'ਚ ਤੜੀਆਂ ਉਹਨਾਂ ਨੂੰ ਫੜੋ। ਸਭ ਤੋਂ ਪਹਿਲਾਂ ਉਹਨਾਂ ਨੂੰ ਫੜੋ, ਉਹਨਾਂ ਨੂੰ ਹੱਥ ਪਾਓ। ਉਹ ਬੰਦੇ ਜਿਨ੍ਹਾਂ ਨੇ ਨੇਮ ਕਾਇਦਿਆਂ ਤੋਂ ਉਲਟ ਜਾ ਕੇ, ਇਹ ਬੰਦਾ ਜਦੋਂ ਡਿਫਾਲਟਰ ਹੋ ਚੁੱਕਾ ਸੀ, ਡਿਫਾਲਟਰ ਹੋਣ ਦੇ ਬਾਵਜੂਦ ਇਹਨੂੰ 400-500 ਕਰੋੜ ਰੁਪਈਏ ਦਾ ਲੋਨ ਦੇ ਦਿੱਤਾ, ਔਰ ਉਹ ਲੋਨ ਜੁੜਦਾ 9,000 ਕਰੋੜ ਤੱਕ ਗਿਆ। ਉਹ ਜਿਹੜੇ ਬੰਦੇ ਸੀ ਜਿਹੜੇ ਦੇ ਨਾਲ ਰਲ ਮਿਲ ਕੇ ਚੱਲਦੇ ਰਹੇ, ਉਹਨਾਂ ਨੂੰ ਵੀ ਹੱਥ ਪਾਉਣ ਦੀ ਜ਼ਰੂਰਤ ਹੈ। ਉਹ ਤਾਂ ਕਿਤੇ ਨਹੀਂ, ਉਹ ਤਾਂ ਇਹਨਾਂ ਦੇ ਵਿਹੜੇ 'ਚ ਬੈਠੇ ਆ। ਜੀ ਜੀ ਜੀ। ਤੇ ਮਿੰਟੂ ਜੀ, ਅਗਲੀ ਗੱਲ ਕਰੀਏ। ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਭਾਰਤ ਪਹੁੰਚੇ। ਬਹੁਤ ਕੁਛ ਜਿਹੜਾ ਕਈ ਦਿਨਾਂ ਤੋਂ ਚੱਲ ਰਿਹਾ, ਬਹੁਤੇ ਪੰਜਾਬੀ ਤਾਂ ਖੁਸ਼ ਨੇ, ਕੁਛ ਕੁ ਨੂੰ ਛੱਡ ਕੇ। ਵਾਦ ਅਪਵਾਦ, ਮਗਰੂਰੀਆਂ ਗਰੂਰੀਆਂ, ਕੁੜੱਤ ਕਪੱਤ, ਇਹਨਾਂ ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਸੱਜਣ ਸਿੰਘ ਦਾ, ਹਰਜੀਤ ਸਿੰਘ ਸੱਜਣ ਹੋਰਾਂ ਦਾ ਦੌਰਾ ਜਿਹੜਾ ਖੁਸ਼ਗਵਾਰ ਮਾਹੌਲ ਦੇ ਵਿੱਚ ਸ਼ੁਰੂ ਹੋਇਆ। ਵਧੀਆ ਉਹਨਾਂ ਨੂੰ ਮਾਣ ਸਨਮਾਨ ਸਤਿਕਾਰ ਜੋ ਬਣਦਾ ਹੈ ਦਿੱਤਾ ਭਾਰਤੀਆਂ ਨੇ। ਔਰ ਭਾਰਤ ਸਰਕਾਰ ਦੇ ਜਿਹੜੇ ਅੱਜ ਚੋਟੀ ਦੇ ਮੰਤਰੀ ਆ ਅਰੁਣ ਜੇਤਲੀ, ਉਹਨਾਂ ਦੇ ਨਾਲ ਉਹਨਾਂ ਦੀ ਮੀਟਿੰਗ ਵੀ ਹੋਈ ਆ। ਸਭ ਤੋਂ ਪਹਿਲਾਂ ਰੌਲਾ ਇਹ ਪੈ ਗਿਆ ਕਿ ਜੀ ਹਰਜੀਤ ਸਿੰਘ ਸੱਜਣ ਨੂੰ ਗਾਰਡ ਆਫ ਆਨਰ ਨਹੀਂ ਦਿੱਤਾ ਜਾ ਰਿਹਾ। ਇਹ ਅਸਲ ਦੇ ਵਿੱਚ ਇੱਕ ਉਕਾਈ ਸੀਗੀ ਜਿਹੜੀ ਇਹਨਾਂ ਨੇ ਕੀਤੀ, ਭੁੱਲ ਕਹਿ ਲਓ, ਪਰ ਨਾਲ ਦੀ ਨਾਲ ਇਹਨਾਂ ਨੇ ਸੋਧ ਕਰ ਲਈ ਸੀ। ਨਾਲ ਦੀ ਨਾਲ ਸੋਧੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹਿਤੀ ਸੀ ਇਹਨਾਂ ਨੇ ਕਿ ਸਾਡੀਆਂ ਤਿੰਨੇ ਫੌਜਾਂ ਜਿਹੜੀਆਂ ਉਹ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਗਾਰਡ ਆਫ ਆਨਰ ਦੇਣਗੀਆਂ। ਉਹਨਾਂ ਨੇ ਦਿੱਤਾ, ਬਹੁਤ ਵਧੀਆ ਗਾਰਡ ਆਫ ਆਨਰ ਹੋਇਆ, ਬਹੁਤ ਵਧੀਆ ਉਹਨਾਂ ਨੂੰ ਮਾਣ ਸਤਿਕਾਰ ਦਿੱਤਾ ਗਿਆ। ਫਿਰ ਮੀਟਿੰਗ ਹੋਈ ਆ ਅਰੁਣ ਜੇਤਲੀ ਦੇ ਨਾਲ। ਬਾਅਦ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ, ਉਹ ਤੇ ਮੈਂ ਵੇਖ ਨਹੀਂ ਸਕਿਆ ਦੇਰ ਸ਼ਾਮ ਤੱਕ। ਪ੍ਰੈਸ ਕਾਨਫਰੰਸ ਤੋਂ ਬਾਅਦ ਇੱਕ ਬਿਆਨ ਮੈਂ ਜ਼ਰੂਰ ਇਹਨਾਂ ਦਾ ਪੜ੍ਹਦਾ ਪਿਆ ਸਾਂ, ਹਰਜੀਤ ਸਿੰਘ ਸੱਜਣ ਹੋਰਾਂ ਦਾ, ਜਿਹੜਾ ਇਹਨਾਂ ਨੇ ਕਿਹਾ ਕਿ ਇਹ ਕਹਿੰਦੇ ਕਿ ਖਾਲਿਸਤਾਨ ਵਾਲੀ ਗੱਲ ਤੋਂ ਗੁੱਸਾ ਤੇ ਆਇਆ, ਥੋੜਾ ਗੁੱਸਾ ਕਹਿ ਲਓ ਜਾਂ ਬੁਰਾ ਕਹਿ ਲਓ, ਕਿ ਬੁਰਾ ਤੇ ਲੱਗਿਆ, ਬੁਰਾ ਮਹਿਸੂਸ ਤੇ ਹੋਇਆ, ਪਰ ਉਹ ਕਹਿੰਦੇ ਕਿ ਮੈਂ ਇੱਥੇ ਹਲਕੀ ਰਾਜਨੀਤੀ ਕਰਨ ਨਹੀਂ ਆਇਆ। ਵਧੀਆ ਗੱਲ ਹੈ ਉਹਨਾਂ ਦੀ। ਉਹ ਕਹਿੰਦੇ ਬੁਰਾ ਲੱਗਿਆ ਪਰ ਮੈਂ ਇੱਥੇ ਹਲਕੀ ਰਾਜਨੀਤੀ ਕਰਨ ਨਹੀਂ ਆਇਆ। ਖੈਰ, ਉਸ ਤੋਂ ਜੇ ਅੱਗੇ ਚੱਲੀਏ, ਅੱਜ ਇਹ ਵੀ ਅਫਵਾਹ ਫੈਲ ਗਈ ਆ ਕਿ ਬੰਬੇਲੀ ਪਿੰਡ ਹੈ ਜਿਹੜਾ ਉਹਨਾਂ ਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਕਿ ਭਾਰਤ ਸਰਕਾਰ ਨੇ ਉਹਨਾਂ ਨੂੰ ਉੱਥੇ ਜਾਣ ਤੋਂ ਰੋਕ ਦਿੱਤਾ। ਜਿੱਥੋਂ ਤੱਕ ਅਸੀਂ ਤੜਕੇ ਵੇਖਿਆ ਅੱਜ ਦੇ ਅਖਬਾਰਾਂ 'ਚ, ਬਹੁਤ ਸਾਰੇ ਅਖਬਾਰਾਂ 'ਚ ਇਹ ਗੱਲ ਆ ਚੁੱਕੀ ਸੀ ਕਿ ਜਿਹੜਾ ਉਹਨਾਂ ਦਾ ਅਧਿਕਾਰਤ ਪ੍ਰੋਗਰਾਮ ਆ, ਪਿੱਛੋਂ ਆਇਆ ਅਧਿਕਾਰਤ ਪ੍ਰੋਗਰਾਮ ਆ, ਉਹਦੇ 'ਚ ਉਹਨਾਂ ਦਾ ਪਿੰਡ ਦਾ ਜਿਹੜਾ ਵਿਜ਼ਿਟ ਹੈ ਉਹ ਨਹੀਂ ਹੈ। ਜੇ ਅਣਅਧਿਕਾਰਤ ਤੌਰ ਤੇ ਉਹ ਜਾਣਾ ਚਾਹੁਣ ਤਾਂ ਜਾ ਸਕਦੇ ਆ। ਅੱਜ ਦੇ ਅਖਬਾਰਾਂ ਨੇ ਇਸ ਚੀਜ਼ ਨੂੰ ਪ੍ਰਮੁਖਤਾ ਦੇ ਨਾਲ ਪਹਿਲਾਂ ਹੀ ਛਾਪ ਦਿੱਤਾ ਸੀਗਾ, ਪਰ ਕਿਉਂਕਿ ਇੱਥੇ ਕੁੜੱਤਣ ਜੀ ਬਣੀ ਹੋਈ ਆ, ਇੱਥੇ ਵੀ ਲੋਕ ਵੰਡੇ ਹੋਏ ਆ, ਕਾਂਗਰਸੀ ਪੱਖੀ ਲੋਕ ਹੈ ਜਿਹੜੇ ਉਹ ਵਿਰੋਧਤਾ ਕਰਦੇ ਆ, ਜਿਹੜੇ ਦੂਸਰੇ ਖੇਮੇ ਦੇ ਆ, ਦੂਸਰੇ ਪਾਸੇ ਦੇ ਆ, ਦੂਸਰੇ ਪੱਖ ਦੇ ਆ, ਉਹ ਵਿਰੋਧਤਾ ਕਰਨ ਵਾਲਿਆਂ ਦੀ ਵਿਰੋਧਤਾ ਕਰਦੇ ਆ। ਸੋ ਇਸ ਖਬਰ ਨੂੰ ਵੀ ਵਧਾ ਚੜਾ ਕੇ ਪੇਸ਼ ਕੀਤਾ ਗਿਆ, ਜਦਕਿ ਸੱਚਾਈ ਇਹ ਸੀ, ਹਕੀਕਤ ਇਹ ਸੀਗੀ ਕਿ ਕਿਸੇ ਨੇ ਮਨਾ ਨਹੀਂ ਕੀਤਾ।
ਜਦਕਿ ਉਹਨਾਂ ਦਾ ਜਿਹੜਾ ਪਿਛਲਾ ਪ੍ਰੋਗਰਾਮ ਜੋ ਅਧਿਕਾਰਤ ਤੌਰ ਤੇ ਜਾਰੀ ਹੋਇਆ ਉਹਦੇ 'ਚ ਇਸ ਪਿੰਡ ਦਾ ਵਿਜ਼ਿਟ ਨਹੀਂ ਸੀਗਾ। ਹੁਣ ਇਹ ਦੇਖਣਾ ਹੋਵੇਗਾ ਕਿਉਂਕਿ ਉਹ 7 ਦਿਨ ਇੱਥੇ ਆ, ਉਹਨਾਂ ਨੇ ਮੁੰਬਈ ਦੇ ਵਿੱਚ ਵੀ ਜਾਣਾ, ਚੰਡੀਗੜ੍ਹ ਦੇ ਵਿੱਚ ਵੀ ਜਾਣਾ, ਅੰਮ੍ਰਿਤਸਰ ਦੇ ਵਿੱਚ ਵੀ ਜਾਣਾ। ਹੋ ਸਕਦਾ ਜੇ ਉਹਨਾਂ ਦਾ ਪ੍ਰੋਗਰਾਮ ਬਣ ਜਾਵੇ ਉਹ ਆਪਣੇ ਪਿੰਡ ਜਾ ਆਉਣ, ਪਰ ਉਮੀਦ ਘੱਟ ਆ ਕਿਉਂਕਿ ਪੰਜਾਬ ਸਰਕਾਰ ਨੇ ਜਿਹੜੀ ਉੱਥੇ ਸੜਕ ਬਣਾਉਣੀ ਸ਼ੁਰੂ ਕੀਤੀ ਸੀ ਉਹ ਸੜਕ ਵਿਚਾਲੇ ਛੱਡ ਕੇ ਭੱਜ ਗਏ ਆ। ਇਹਦਾ ਮਤਲਬ ਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਹਰਜੀਤ ਸਿੰਘ ਸੱਜਣ ਇੱਥੇ ਨਹੀਂ ਆ ਰਹੇ। ਸੋ ਸੰਕੇਤ ਘੱਟ ਆ। ਜੇ ਉਂਝ ਜਾਣਾ ਚਾਹੁਣ ਤੇ ਜਾ ਵੀ ਸਕਦੇ, ਕੋਈ ਵੱਡੀ ਗੱਲ ਨਹੀਂ ਗੀ, ਬਣ ਵੀ ਸਕਦਾ ਪ੍ਰੋਗਰਾਮ, ਕਿਉਂਕਿ ਪ੍ਰੋਗਰਾਮ ਅਖੀਰਲੇ ਨਹੀਂ ਹੁੰਦੇ, ਇਹਨਾਂ 'ਚ ਰੱਦੋ ਬਦਲ ਹੁੰਦੇ ਰਹਿੰਦੇ ਆ। ਉਸ ਤਰ੍ਹਾਂ ਜਿਸ ਤਰ੍ਹਾਂ ਦੀ ਅੱਜ ਗੱਲਬਾਤ ਸ਼ੁਰੂ ਹੋਈ ਹੈ ਉਹਦੇ ਵਿੱਚੋਂ ਇਹ ਚੀਜ਼ ਨਿਕਲ ਕੇ ਆਈ ਹੈ ਕਿ ਰੱਖਿਆ ਨਾਲ ਜੁੜੇ ਮਸਲੇ, ਸੁਰੱਖਿਆ ਨਾਲ ਜੁੜੇ ਮਸਲੇ ਜਿਹੜੇ ਦੋਹਾਂ ਦੇਸ਼ਾਂ ਦੇ ਉਹ ਵਿਚਾਰੇ ਗਏ ਆ। ਉਮੀਦ ਕਰਦੇ ਆ ਕਿ ਜਿਹੜਾ ਇਹ ਹਫ਼ਤੇ ਭਰ ਦਾ ਉਹਨਾਂ ਦਾ ਵਿਜ਼ਿਟ ਹੈ, ਇੱਥੋਂ ਦਾ ਦੌਰਾ ਹੈ, ਇਹ ਬਹੁਤ ਕੁਛ ਪੋਜ਼ਿਟਿਵ ਦੇ ਕੇ ਜਾਏਗਾ। ਔਰ ਜੋ ਇੱਕ ਤਲਖੀ ਬਣੀ ਸੀ ਫਿਜ਼ਾ ਦੇ ਵਿੱਚ, ਇਹ ਤਲਖੀ ਹੈ ਜਿਹੜੀ ਘੁਲ ਜਾਏਗੀ ਜਦੋਂ ਇਹ ਰਿਸ਼ਤੇ ਜਿਹੜੇ ਸਖਾਵੇਂ ਮਾਹੌਲ ਦੇ ਵਿੱਚ ਹੋਰ ਵੀ ਮੋਖਲੇ ਹੋਣਗੇ। ਜੀ ਜੀ। ਤੇ ਮਿੰਟੂ ਜੀ, ਆਪਾਂ ਅਗਲੀ ਗੱਲਬਾਤ ਵਧੀਏ। ਆਪ MCD ਚੋਣਾਂ ਦੇ ਲਈ ਅਦਾਲਤ ਦੀ ਸ਼ਰਨ ਦੇ ਵਿੱਚ ਅਪੜੀ ਆ। ਐੜਾ ਅਰਵਿੰਦ, ਐੜਾ ਅਦਾਲਤ ਤੇ ਐੜਾ ਆਪ, ਤਿੰਨੋਂ ਆਖਣ ਹਮ ਸਾਥ ਸਾਥ, ਇਹ ਸਾਰੇ ਸਾਥ ਸਾਥ ਹੀ ਚੱਲਦੇ ਆ। ਅਰਵਿੰਦ ਕੇਜਰੀਵਾਲ ਹੋ ਰਹੀ MCD ਇਲੈਕਸ਼ਨ ਲੜਦੇ ਪਏ ਆ। ਉਸ ਇਲੈਕਸ਼ਨ ਦੀ ਇਹਨਾਂ ਤੋਂ ਜ਼ਿਆਦਾ ਮਹੱਤਤਾ ਕੋਈ ਨਹੀਂ ਸਮਝ ਸਕਦਾ ਕਿ ਉਹ ਮਹੱਤਤਾ ਕਿੰਨੀ ਹੈ ਉਸ ਚੋਣ ਦੀ। ਬੇਸ਼ੱਕ ਨਿਗਮ ਦੀ ਚੋਣ ਆ, ਪਰ ਇਹਨਾਂ ਨੂੰ ਪਤਾ ਕਿ ਜੇ ਅਸੀਂ ਆਪਣੀ ਜੜ ਨੂੰ ਹੁਣ ਥੋੜਾ ਜਿਹਾ ਫੈਲਾਉਣਾ ਹੈ ਤੇ ਸਾਨੂੰ ਇਹ ਚੋਣ ਜਿੱਤਣੀ ਪਵੇਗੀ, ਹਰ ਹਾਲ ਦੇ ਵਿੱਚ ਜਿੱਤਣੀ ਪਵੇਗੀ। ਕਿਉਂਕਿ ਦਿੱਲੀ ਦੇ ਵਿੱਚ ਇਹਨਾਂ ਦੀ ਸਰਕਾਰ ਨੂੰ ਤੁਰ ਨਹੀਂ ਦਿੱਤਾ ਗਿਆ, 2 ਪੈਰ ਨਹੀਂ ਤੁਰ ਸਕੇ। ਸਾਰੀਆਂ ਪਾਵਰਾਂ ਜਿਹੜੀਆਂ ਉਹ ਇਹਨਾਂ ਦੇ ਹੱਥੋਂ ਖੋਹ ਲਈਆਂ, ਸਿਰਫ ਰਬੜ ਦੀਆਂ ਮੋਹਰਾਂ ਬਣ ਕੇ ਰਹਿ ਗਏ, ਕੰਮ ਨਹੀਂ ਕਰਕੇ ਦਿਖਾ ਸਕੇ। ਪੂਰੇ ਮੁਲਕ ਦੇ ਵਿੱਚ ਜਿਹੜੀ ਨਜ਼ੀਰ ਜਾਣੀ ਚਾਹੀਦੀ ਸੀ ਇੱਕ ਆਈਡੀਅਲ ਵਿਵਸਥਾ ਦੀ, ਉਹ ਨਹੀਂ ਪੇਸ਼ ਕਰ ਸਕੇ। ਹੁਣ ਇਹਨਾਂ ਨੂੰ ਇਹ ਆ ਕਿ ਜੇਕਰ ਅਸੀਂ ਨਿਗਮ ਦੇ ਵਿੱਚ ਚੋਣ ਜਿੱਤ ਜਾਈਏ ਤੇ ਸਾਡੇ ਕੋਲ ਕੁਛ ਪਾਵਰਾਂ ਜਿਹੜੀਆਂ ਮੁੱਖ ਮੰਤਰੀ ਦੇ ਨਾਲੋਂ ਵੀ ਵੱਧ ਆ ਜਾਣਗੀਆਂ ਤੇ ਅਸੀਂ ਉਹਨਾਂ ਦੇ ਬਲਬੂਤੇ ਤੇ ਉਹ ਕੰਮ ਕਰਕੇ ਵਿਖਾ ਸਕਦੇ ਹਾਂ ਜੋ ਸਾਡੇ ਕੋਲ ਮੌਕਾ, ਅਸੀਂ ਪੂਰੇ ਦੇਸ਼ ਨੂੰ ਵਿਖਾ ਸਕਦੇ ਹਾਂ ਕਿ ਅਸੀਂ ਇਹੋ ਜਿਹੀ ਇੱਕ ਰਾਜ ਪ੍ਰਣਾਲੀ ਪੂਰੇ ਦੇਸ਼ ਨੂੰ ਇੱਕ ਮਾਡਲ ਦੇ ਤੌਰ ਤੇ ਪੇਸ਼ ਕਰ ਸਕਦੇ ਹਾਂ। ਸੋ ਇਹ ਹੁਣ MCD ਚੋਣ ਲਈ ਹੱਥ ਪੈਰ ਮਾਰਦੇ ਪਏ ਆ, ਕੋਈ ਸ਼ੱਕ ਨਹੀਂ, ਕੋਈ ਦੋ ਰਾਏ ਨਹੀਂ। ਇੱਕ ਪੱਖ ਇਹ ਆਉਂਦਿਆ ਸਾਹਮਣੇ ਕਿ ਜਿਹੜੀ ਅੱਜ ਅਦਾਲਤ ਦੇ ਵਿੱਚ ਆਮ ਆਦਮੀ ਪਾਰਟੀ ਗਈ, ਅਸਲ ਦੇ ਵਿੱਚ ਇਹਨਾਂ ਦੀ ਮਨਸ਼ਾ ਕਿ ਕਿਸੇ ਤਰੀਕੇ ਨਾਲ ਇਸ ਚੋਣ ਨੂੰ ਥੋੜਾ ਜਿਹਾ ਪਿੱਛੇ ਪਾਇਆ ਜਾਵੇ। ਉਹ ਇਸ ਕਰਕੇ ਦੱਸਦੇ ਆ ਕਿ ਇਹਨਾਂ ਨੇ ਇੱਕ ਇੰਟਰਨਲ ਸਰਵੇ ਕਰਾਇਆ, ਉਸ ਸਰਵੇ ਦੇ ਵਿੱਚ ਇਸ ਸਮੇਂ ਭਾਰਤੀ ਜਨਤਾ ਪਾਰਟੀ 200 ਤੋਂ ਵੱਧ ਸੀਟਾਂ ਲਿਜਾਂਦੀ ਪਈ ਹੈ, ਯਾਨੀ ਸਪਸ਼ਟ ਬਹੁਮਤ ਉਹਦੇ ਪਾਲੇ 'ਚ ਜਾਂਦਾ ਪਿਆ। ਹੁਣ ਇਸ ਗੱਲੋਂ ਇਹ ਜਖਦੇ ਪਏ ਆ ਕਿ ਕੋਈ ਤਰੀਕਾ ਇਹੋ ਜਿਹਾ ਲੱਭਿਆ ਜਾਵੇ ਕਿ ਥੋੜਾ ਜਿਹਾ ਟਾਈਮ ਹੋਰ ਮਿਲ ਜਾਵੇ, ਅਸੀਂ ਆਪਣੀ ਤਿਆਰੀ ਕਰ ਲਈਏ। ਇੱਕ ਹੋਰ ਵੀ ਚੀਜ਼ ਜਿਹੜੀ ਆ ਉਹ ਇੱਥੇ ਆਮ ਆਦਮੀ ਪਾਰਟੀ ਦੇ ਉੱਠ ਜਾਂਦੀ, ਕਿਉਂਕਿ ਰਜੌਰੀ ਗਾਰਡਨ ਦਾ ਨਤੀਜਾ ਵੇਖ ਚੁੱਕਿਆ। ਲੋਕ ਇਹ ਕਹਿ ਰਹੇ ਆ ਕਿ ਜਿਹੜਾ ਇੰਟਰਨਲ ਸਰਵੇ ਸੀ ਉਹਨੂੰ ਇਹ ਜਨਤਕ ਇਸੇ ਕਰਕੇ ਨਹੀਂ ਕਰ ਰਹੇ, ਨਹੀਂ ਤੇ ਆਮ ਤੌਰ ਤੇ ਤੁਹਾਨੂੰ ਪਤਾ ਆਮ ਆਦਮੀ ਪਾਰਟੀ ਨੇ ਆਪਣਾ ਜਿਹੜਾ ਸਰਵੇ ਆ ਉਹਨੂੰ ਬਹੁਤ ਪ੍ਰਚਾਰਦੇ ਆ, ਦੇਖੋ ਜੀ ਅੰਦਰੂਨੀ ਸਰਵੇ ਆ ਗੱਲ ਕਹਿੰਦਾ। ਸੋ ਇੱਕ ਪੱਖ ਇਹ ਆ, ਇੱਕ ਚਰਚਾ ਇਹ ਆ, ਪਰ ਦੂਜਾ ਪੱਖ ਆਮ ਆਦਮੀ ਪਾਰਟੀ ਦਾ ਉਹ ਇਹ ਆ, ਉਹਨਾਂ ਨੇ ਅਦਾਲਤ ਤੱਕ ਪਹੁੰਚ ਕਰਕੇ ਆਖੀ ਹੈ ਕਿ ਜਿਹੜੀਆਂ EVM ਮਸ਼ੀਨਾਂ, ਹਾਲਾਂਕਿ ਇਹਨਾਂ ਨੇ ਮੰਗ ਕੀਤੀ ਸੀ ਕਿ ਬੈਲਟ ਪੇਪਰ ਤੇ ਇੱਥੇ ਇਲੈਕਸ਼ਨ ਕਰਵਾਏ ਜਾਣ, ਉਹ ਚੋਣ ਕਮਿਸ਼ਨ ਨੇ ਮਨਾ ਕਰ ਦਿੱਤਾ। ਉਹ ਕਹਿੰਦੇ ਕਿ ਠੀਕ ਹੈ, ਤੁਸੀਂ ਬੈਲਟ ਪੇਪਰਾਂ ਤੇ ਨਹੀਂ ਕਰਾਉਣੇ ਇਲੈਕਸ਼ਨ, ਨਾ ਕਰਾਓ, ਮੁਬਾਰਕ ਹੈ ਤੁਹਾਨੂੰ, ਤੁਹਾਡੀ ਮਰਜ਼ੀ, ਪਰ ਇਹਨਾਂ ਤੇ ਕਰ ਦੋ ਗਰੀਬਾਂ ਦੇ ਆਖੇ ਕਿ ਜਿਹੜੀਆਂ EVM ਮਸ਼ੀਨਾਂ ਉਹਨਾਂ ਦੇ ਨਾਲ VVPAT ਮਸ਼ੀਨਾਂ ਲਾ ਦਿਓ, ਉਹ ਪਰਚੀ ਵਾਲੀਆਂ। ਹੁਣ ਤੁਹਾਨੂੰ ਪਤਾ ਪਰਚੀ ਵਾਲੀਆਂ ਮਸ਼ੀਨਾਂ ਚੋਰੀ ਫੜ ਜਾਂਦੀਆਂ। ਹੁਣ ਇਹ ਮਸਲਾ ਕੋਰਟ ਤੱਕ ਗਿਆ ਵਾ, ਕੋਰਟ ਨੇ ਨੋਟਿਸ ਕਰ ਦਿੱਤਾ, ਯਾਨੀ ਸੁਣਵਾਈ ਲਈ ਇਹਨਾਂ ਦੀ ਪਟੀਸ਼ਨ ਪ੍ਰਵਾਨ ਕਰ ਲਈ ਹੈ। ਇਹ ਦੂਸਰਾ ਪੱਖ ਆ, ਮੇਰੇ ਖਿਆਲ ਦੇ ਨਾਲ ਦੂਸਰਾ ਪੱਖ ਬਹੁਤ ਅਹਿਮ ਹੈ, ਵਿਚਾਰਨਾ ਚਾਹੀਦਾ। ਦੇਖੋ ਜਿਹੜੀਆਂ ਦਿੱਲੀ 'ਚ ਮਸ਼ੀਨਾਂ ਆਉਂਦੀਆਂ ਨੇ ਉਹ ਰਾਜਸਥਾਨ ਤੋਂ ਆਉਂਦੀਆਂ। ਰਾਜਸਥਾਨ ਵਾਲੀਆਂ ਮਸ਼ੀਨਾਂ ਦਾ ਪਹਿਲਾਂ ਰੌਲਾ ਪੈਣ ਡਿਆ ਵਾ ਕਿਉਂਕਿ ਧੌਲਪੁਰ ਦੇ ਵਿੱਚ ਜੋ ਕੁਛ ਹੋਇਆ ਉਹ ਸਾਰੇ ਸੰਸਾਰ ਨੇ ਵੇਖਿਆ, ਉੱਥੋਂ EVM ਮਸ਼ੀਨ ਦੀ ਜਿਹੜੀ ਗੜਬੜੀ ਸਾਹਮਣੇ ਆਈ ਹੈ। ਇਸ ਕਰਕੇ ਇਹਨਾਂ ਦਾ ਜਿਹੜਾ ਇਹ ਦੂਸਰਾ ਪੱਖ ਹੈ ਅਦਾਲਤ ਦੇ ਵਿੱਚ ਮਜ਼ਬੂਤ ਆ। ਉਂਝ ਮੈਂ ਜ਼ਿਆਤੀ ਤੌਰ ਤੇ ਸਮਝਦਾ ਕਿ ਦੇਖੋ ਚੋਣ ਕਮਿਸ਼ਨ ਨੂੰ ਇਹਨਾਂ ਪੱਥਰ ਦਾ ਨਹੀਂ ਬਣਨਾ ਚਾਹੀਦਾ, ਪੱਥਰ ਹਿਰਦਾ ਨਹੀਂ ਕਰਨਾ ਚਾਹੀਦਾ। ਜੇ ਦਿੱਲੀ ਵਰਗੀ ਛੋਟੀ ਜਿਹੀ ਸਟੇਟ ਆ ਉੱਥੇ VVPAT ਮਸ਼ੀਨਾਂ ਲਾ ਕੇ ਇਲੈਕਸ਼ਨ ਕਰਾਇਆ ਜਾ ਸਕਦਾ ਤੇ ਕਰਾ ਦੇਣਾ ਚਾਹੀਦਾ, ਨਾਲੇ ਪਤਾ ਲੱਗ ਜਾਊ ਇਹਨਾਂ ਦੀ ਸੰਤੁਸ਼ਟੀ ਹੋ ਜਾਊ। ਕਿਉਂਕਿ ਦੇਖੋ ਸਾਡੇ ਕੋਲ ਇਸ ਸਮੇਂ ਰਾਜ ਕਰਨਵੀਰ ਸਿੰਘ ਜੀ ਕੁੱਲ 15.5 ਲੱਖ EVM ਮਸ਼ੀਨ ਆ, ਜਿਹਦੇ 'ਚ 58,000 ਸਾਡੇ ਕੋਲ VVPAT ਮਸ਼ੀਨ ਮੌਜੂਦ ਆ। ਦਿੱਲੀ ਦੇ ਵਿੱਚ ਤੇ ਇੰਨੀ ਲੱਗਣੀ ਵੀ ਨਹੀਂ। ਜੇ ਮੰਨ ਵੀ ਲਿਆ ਜਾਵੇ, ਕਿਉਂਕਿ ਕੁਛ ਨੇਮ ਕਾਇਦਾ ਇਹੋ ਜਿਹਾ ਵੀ ਹੈ ਕਿ ਜਿਹੜੀਆਂ ਮਸ਼ੀਨਾਂ ਯੂਜ਼ ਹੋ ਜਾਂਦੀਆਂ
ਮਸਲਨ ਜਿਵੇਂ 5 ਰਾਜਾਂ 'ਚੋਂ ਹੋ ਗਈਆਂ ਵੀਵੀਪੈਟ ਮਸ਼ੀਨਾਂ, ਉਹਨਾਂ ਨੂੰ ਤੁਰੰਤ ਕਿਸੇ ਰਾਜ ਦੇ ਵਿੱਚ ਨਹੀਂ ਲਿਜਾਇਆ ਜਾ ਸਕਦਾ। ਉਹ ਕੱਢ ਵੀ ਲਈਏ, ਫਿਰ ਵੀ ਜਿੰਨੀਆਂ ਬਚਦੀਆਂ, ਜਿੰਨੀਆਂ ਕੋਈ ਇਹਨਾਂ ਦੇ ਕੋਲ ਨੇ, ਉਹ ਵੱਧ ਤੋਂ ਵੱਧ ਲਾ ਦੇਣ, ਜਾਂ ਜਿਹੜੀਆਂ ਉਹ ਦੂਸਰੀਆਂ ਮਸ਼ੀਨਾਂ 5 ਰਾਜਾਂ ਦੇ ਵਿੱਚ ਯੂਜ਼ ਹੋ ਚੁੱਕੀ ਹੈ, ਉਹ ਕਿਸੇ ਨਿਗਰਾਨੀ 'ਚ ਉਹਨਾਂ ਨੂੰ ਦੁਬਾਰਾ ਰੀਕੈਲੀਬ੍ਰੇਟ ਕਰਕੇ ਉਹਨਾਂ ਨੂੰ ਲੈ ਆਉਣ ਚੱਲਣ ਦੇ ਵਿੱਚ। ਇੱਕ ਵਾਰੀ ਇੱਥੇ ਇਲੈਕਸ਼ਨ ਹੈ ਜਿਹੜਾ, ਉਹ ਇਹੋ ਜਿਹਾ ਕਰਕੇ ਤੇ ਦਿਖਾਉਣ ਕਿ ਕੋਈ ਵੀ ਉਹਦੇ ਤੇ ਉਂਗਲੀ ਨਾ ਉਠਾ ਸਕੇ। ਸੋ ਇਸ ਕਰਕੇ ਆਮ ਆਦਮੀ ਪਾਰਟੀ ਨੇ ਹੁਣ ਹੱਥ ਪੱਲਾ ਜਾ ਕੇ ਅਦਾਲਤ 'ਚ ਮਾਰਿਆ, ਸੁਣਵਾਈ ਹੋਏਗੀ। ਇਹ ਜ਼ਰੂਰੀ ਹੈ ਮੇਰੇ ਖਿਆਲ ਦੇ ਨਾਲ ਕਿ ਇਸ ਮਸਲੇ ਦਾ ਜਿਹੜਾ ਉਹ 2-4 ਦਿਨ ਦੇ ਵਿੱਚ ਉਹ ਫੈਸਲਾ ਦੇ ਦੇਣਗੇ, ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ। ਇਸ ਕਰਕੇ ਬਹੁਤ ਸਾਰੇ ਲੋਕਾਂ ਦੀ ਨਿਗਾਹ ਜਿਹੜੀ, ਚਾਹੇ ਉਹ ਆਮ ਆਦਮੀ ਪਾਰਟੀ ਨਾਲ ਜੁੜੇ, ਚਾਹੇ ਭਾਰਤੀ ਜਨਤਾ ਪਾਰਟੀ ਨਾਲ ਜੁੜੇ, ਚਾਹੇ ਕਾਂਗਰਸ ਨਾਲ, ਉਹਨਾਂ ਦੀ ਨਿਗਾਹ ਇਸ ਸਮੇਂ ਹੈ ਜਿਹੜੀ ਉਹ ਟੇਕ ਬਣ ਕੇ ਅਦਾਲਤ ਤੇ ਲੱਗੀ ਹੈ ਕਿ ਉੱਧਰੋਂ ਕੀ ਫੈਸਲਾ ਆਉਂਦਾ ਹੈ। ਜੀ ਜੀ। ਅਤੇ ਮਿੰਟੂ ਜੀ, ਆਪਾਂ ਅਗਲੀ ਗੱਲ ਕਰੀਏ ਵੀ ਦਿੱਲੀ ਕਾਂਗਰਸ ਦਾ ਸਾਬਕਾ ਪ੍ਰਧਾਨ ਭਾਜਪਾ ਦੀ ਛਤਰੀ ਤੇ ਜਾ ਬੈਠਾ। ਅੱਜ ਕੱਲ੍ਹ ਉੱਧਰ ਬਹੁਤ ਜ਼ਿਆਦਾ ਲੋਕ ਜਾ ਰਹੇ ਛਤਰੀ ਤੇ। ਰੁੱਤ ਹੈ ਵੋਟਾਂ ਦੀ, ਆ ਗਿਆ ਦਲ ਬਦਲਣ ਦਾ ਮਹੀਨਾ, ਕਿਸੇ ਦੀ ਕੱਚ ਚੋਂ ਉੱਡ ਚੱਲਿਆ, ਕਿਸੇ ਦੀ ਛਤਰੀ, ਆ ਬੈਠਾ ਕਬੂਤਰ ਚੀਨਾ। ਇਹ ਰੁੱਤ ਆ ਨਾ, ਇਹ ਰੁੱਤ ਹੈ ਵੋਟਾਂ ਦੀ, ਦਲ ਬਦਲੀਆਂ ਦਾ ਇਹ ਦੌਰ ਆ। ਸੋ ਇਹਨਾਂ ਨੂੰ ਜਿਹੜਾ ਝਟਕਾ ਲੱਗਾ ਕਾਂਗਰਸੀਆਂ ਨੂੰ, ਅੱਜ ਝਟਕਾ ਬਹੁਤ ਵੱਡਾ। ਰਵਿੰਦਰ ਸਿੰਘ ਲਵਲੀ ਕਿਸੇ ਸਮੇਂ ਸਿੱਖਿਆ ਮੰਤਰੀ ਹੁੰਦਾ ਸੀਗਾ, ਜਿਹੜੀ ਉੱਥੋਂ ਦੀ ਬੀਬੀ ਸ਼ੀਲਾ ਦੀਕਸ਼ਤ ਸੀਗੀ ਮੁੱਖ ਮੰਤਰੀ, ਤਿੰਨ ਟਾਈਮਾਂ ਦੀ ਲਗਾਤਾਰ ਮੁੱਖ ਮੰਤਰੀ ਸੀ। ਉਸ ਸਰਕਾਰ ਦੀ ਆਖਰੀ ਟਰਮ ਦਾ ਇਹ ਬੜਾ ਧਾਕੜ ਮੰਤਰੀ ਸੀ ਰਵਿੰਦਰ ਸਿੰਘ ਲਵਲੀ। ਇਹਦਾ ਪਿਛੋਕੜ ਪੰਜਾਬ ਦਾ। ਰਵਿੰਦਰ ਸਿੰਘ ਲਵਲੀ ਬਾਅਦ ਦੇ ਵਿੱਚ ਇੱਥੇ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਬਣ ਗਿਆ ਦਿੱਲੀ ਦੇ ਵਿੱਚ। ਇਹਨੂੰ ਚੱਲਣ ਨਹੀਂ ਦਿੱਤਾ ਗਿਆ। ਅਜੇ ਮਾਕਨ ਨੂੰ ਇਹਦੀ ਥਾਂ ਤੇ ਪ੍ਰਧਾਨ ਬਣਾ ਦਿੱਤਾ ਗਿਆ। ਅਜੇ ਮਾਕਨ ਰਾਹੁਲ ਗਾਂਧੀ ਦੇ ਬਹੁਤ ਨਜ਼ਦੀਕੀ ਹੈ। ਰਾਹੁਲ ਗਾਂਧੀ ਦੇ ਜਿਹੜਾ ਬੰਦਾ ਨਜ਼ਦੀਕੀ ਹੈ, ਉਹ ਫਿਰ ਨਜ਼ਦੀਕੀ ਜਿੰਨੀ ਮਰਜ਼ੀ ਵਧੀਕੀ ਕਰੀ ਜਾਵੇ, ਉਹਨੂੰ ਸਭ ਕੁਛ ਮਾਫ ਆ। ਅਜੇ ਮਾਕਨ ਨੇ ਇਸ ਇਲੈਕਸ਼ਨ ਦੇ ਵਿੱਚ ਜਿਹੜੀ ਟਿਕਟ ਵੰਡ ਕੀਤੀ, ਉਸ ਟਿਕਟ ਵੰਡ ਦਾ ਬਹੁਤ ਰੌਲਾ ਪਿਆ। ਇੱਥੋਂ ਤੱਕ ਕਿ ਬੀਬੀਆਂ ਰਾਹੁਲ ਗਾਂਧੀ ਦੀ ਦਹਿਲੀਜ਼ ਤੱਕ ਪਹੁੰਚ ਗਈਆਂ, ਪਰ ਉਹ ਕੁੜਤਾ ਜਿਹਾ ਚੜਾ ਕੇ ਮੈਂ ਕਰੂੰਗਾ ਜੀ, ਐਕਸ਼ਨ ਲਊਂਗਾ, ਐਕਸ਼ਨ ਲੈਂਦਾ ਵੀਜ਼ਾ ਲੈ ਕੇ ਕਿਸੇ ਪਾਸੇ ਟੱਪ ਗਿਆ। ਮੈਂ ਗੱਲ ਹੀ ਨਹੀਂ ਸੁਣੀ। ਬਾਅਦ ਦੇ ਵਿੱਚ ਇਹਨਾਂ ਦੇ ਗੁੱਟ ਦੇ ਵਿੱਚ, ਇਹਨਾਂ ਦੇ ਧੜੇ ਦੇ ਵਿੱਚ ਬੜੀ ਵੱਡੀ ਹਲਚਲ ਹੋਈ। ਇੱਕ ਸਿਹਤ ਮੰਤਰੀ ਹੁੰਦਾ ਸੀ ਵਾਲੀਆ, ਇਹਨਾਂ ਦੀ ਪਿਛਲੀ ਸਰਕਾਰ ਦਾ, ਉਹ ਚੱਲਿਆ ਸੀ ਪਹਿਲਾਂ ਭਾਰਤੀ ਜਨਤਾ ਪਾਰਟੀ 'ਚ। ਉਹ ਜਿਵੇਂ ਮੰਗਲ ਸਿੰਘ ਦਾ ਗਾਣਾ ਸੀਗਾ, ਕੁਝ ਦੋਸਤਾਂ ਨੇ ਰੋਕ ਲਿਆ ਬਾਂਹ ਫੜ ਕੇ, ਚੋਟ ਸੱਜਰੀ ਲੱਗੀ ਹੈ ਜੇ ਤਾਂ ਕਰਕੇ, ਉਹਨੂੰ ਬਾਂਹ ਫੜ ਕੇ ਰੋਕ ਲਿਆ, ਉਹ ਤੇ ਰੁਕ ਗਿਆ। ਪਰ 1-2 ਜਿਹੜੇ ਹੋਰ ਚਿਹਰੇ ਸੀ ਉਹ ਚਲੇ ਗਏ। ਹੁਣ ਇਹ ਬਹੁਤ ਵੱਡਾ ਚਿਹਰਾ ਸੀ ਅਰਵਿੰਦਰ ਸਿੰਘ ਲਵਲੀ, ਇਹ ਵੀ ਚਲੇ ਗਿਆ। ਇਹ ਸਾਰੇ ਜਿਹੜੇ ਜਾ ਰਹੇ ਆ ਜਾਂ ਜਾਣ ਨੂੰ ਕਾਲੇ ਆ, ਉਹ ਅਜੇ ਮਾਕਨ ਦੇ ਹੱਥੋਂ ਸਤਾਏ। ਉਹ ਕਹਿੰਦੇ ਕਿ ਇਹਨੇ ਟਿਕਟਾਂ ਦੀ ਜਿਹੜੀ ਵੰਡ ਕੀਤੀ ਉਹਦੇ 'ਚ 30 ਸਾਲ, ਜਿਹੜੇ 40 ਸਾਲ ਤੋਂ ਗੋਡੇ ਰਗੜਦੇ ਫਿਰਦੇ ਵਰਕਰ, ਉਹਨਾਂ ਦੀ ਕਿਸੇ ਦੀ ਪੁੱਛ ਪ੍ਰਤੀਤੀ ਨਹੀਂ ਕੀਤੀ। ਉਹ ਬੰਦੇ ਆ ਕੇ ਟਿਕਟਾਂ ਲੈ ਗਏ, ਜਿਹੜੇ ਮੇਜ਼ ਦੇ ਥੱਲੇ ਕੁਛ ਨਾ ਕੁਛ ਦੇ ਗਏ, ਉਹ ਵੀ ਟਿਕਟਾਂ ਲੈ ਗਏ ਜਿਨ੍ਹਾਂ ਦੀ ਜਿੱਤਣ ਦੀ ਉਮੀਦ ਹੀ ਕੋਈ ਨਹੀਂ। ਸੋ ਇਹ ਨਾਰਾਜ਼ਗੀ ਸੀਗੀ। ਔਰ ਅਜੇ ਮਾਕਨ ਦੀ ਇਹ ਇੱਕ ਬਹੁਤ ਵੱਡੀ ਅਸਫਲਤਾ ਰਹੀ ਕਿ ਦੇਖੋ, ਜਿਹੜੀ 3 ਵਾਰੀ ਲਗਾਤਾਰ ਮੁੱਖ ਮੰਤਰੀ ਰਹੀ ਹੈ ਦਿੱਲੀ ਦੀ, ਉਹ ਬੀਬੀ ਸ਼ੀਲਾ ਦੀਕਸ਼ਤ ਇਹਦੇ ਲਈ ਚੋਣ ਪ੍ਰਚਾਰ ਕਰਨੀ ਆਈ। ਇਸ ਸਮੇਂ ਜਦੋਂ ਇੱਕ ਰਜੌਰੀ ਗਾਰਡਨ ਦੇ ਵਿੱਚ ਇੱਕ ਇਹਨਾਂ ਨੂੰ ਬੂਸਟ ਮਿਲਿਆ ਸੀਗਾ ਕਿ ਪਿਛਲੀ ਵਾਰੀ ਨਾਲੋਂ ਇਹਨਾਂ ਦੀ ਵੋਟ ਜਿਹੜੀ ਬਹੁਤ ਵੱਡੀ ਵਧੀ, ਬਹੁਤ ਵੱਡੇ ਪੱਧਰ ਤੇ ਵੱਧ ਗਈ, ਬੜੀ ਵੱਡੀ ਤਾਦਾਦ ਦੇ ਵਿੱਚ ਵਧੀ ਵੋਟ। ਬਾਵਜੂਦ ਇਸ ਦੇ ਉਸ ਬੂਸਟ ਦੇ ਕਾਂਗਰਸ ਦੀ ਹਾਲਤ ਜਿਹੜੀ ਇਸ ਸਮੇਂ ਮੌਜੂਦਾ ਦੌਰ 'ਚ ਲੱਗਦੀ ਹੈ, ਜਿਵੇਂ ਇਹ ਆਪਸ ਦੇ ਵਿੱਚ ਇੱਕ ਦੂਜੇ ਦਾ ਗਿੱਟਾ ਫੜ ਕੇ ਖੇਡਣ ਡਏ ਆ, ਉਹ ਤੋਂ ਜਾਪਦਾ ਕਿ ਕਾਂਗਰਸ ਤੋਂ ਉੱਥੇ ਬਹੁਤੀ ਉਮੀਦ ਨਹੀਂ ਰੱਖੀ ਜਾ ਸਕਦੀ। ਬੀਬੀ ਸ਼ੀਲਾ ਦੀਕਸ਼ਤ ਕੋਲੇ ਗਏ ਪੱਤਰਕਾਰ ਕਿ ਤੁਸੀਂ ਚੋਣ ਪ੍ਰਚਾਰ ਨਹੀਂ ਕਰਦੇ, ਕੀ ਗੱਲ ਹੈ? ਕਾਂਗਰਸ ਲਈ ਤੇ ਚੋਣ ਬੜੀ ਮਹੱਤਵਪੂਰਨ ਹੈ। ਉਹ ਕਹਿੰਦੇ ਜੀ ਜਾ ਕੇ ਤੁਸੀਂ ਅਜੇ ਮਾਕਨ ਨੂੰ ਪੁੱਛੋ। ਅਜੇ ਮਾਕਨ ਨੂੰ ਜਾ ਕੇ ਪੁੱਛਦੇ ਆ ਤੇ ਉਹ ਕਹਿੰਦੇ ਜੀ ਜਾ ਕੇ ਤੁਸੀਂ ਸ਼ੀਲਾ ਦੀਕਸ਼ਤ ਨੂੰ ਪੁੱਛੋ। ਜੇ ਅੱਜ ਅਰਵਿੰਦਰ ਸਿੰਘ ਲਵਲੀ ਗਿਆ ਤੇ ਅਜੇ ਮਾਕਨ ਨੂੰ ਪੁੱਛਿਆ, ਕਹਿੰਦੇ ਤੁਹਾਡਾ ਬਹੁਤ ਵੱਡਾ ਨੇਤਾ ਜਿਹੜਾ ਭਾਜਪਾ 'ਚ ਚਲੇ ਗਿਆ, ਕਹਿੰਦੇ ਜੀ ਮੈਨੂੰ ਤਾਂ ਪਤਾ ਨਹੀਂ। ਸੋ ਇੱਥੇ ਇਹੋ ਜਿਹੀ ਤੇ ਜ਼ਿੰਮੇਵਾਰੀ ਹੈ, ਇਹੋ ਜਿਹਾ ਉਸ ਧੜੇ ਦਾ ਆਗੂ ਹੈ ਜਿਸ ਨੂੰ ਇਹ ਨਹੀਂ ਪਤਾ ਕਿ ਬਹੁਤ ਵੱਡਾ ਆਗੂ ਉਹਨਾਂ ਦੀ ਫੌਜ ਛੱਡ ਕੇ ਦੂਜੀ ਫੌਜ ਦੇ ਵਿੱਚ ਸ਼ਾਮਲ ਹੋ ਗਿਆ। ਸੋ ਉੱਥੇ ਇਹ ਕਹਿ ਸਕਦੇ ਹਾਂ ਕਿ ਕਾਂਗਰਸੀਏ ਜਿਸ ਰਸਤੇ ਤੇ ਤੁਰਦੇ ਪਏ ਤੇ ਜਿਸ ਚਾਲ ਦੇ ਨਾਲ ਤੁਰਦੇ ਪਏ ਆ, ਉੱਧਰ ਇਹ ਜਾਪਦਾ ਹੈ ਕਿ ਰਾਹੁਲ ਗਾਂਧੀ ਦੀ ਧੌਣ ਦੇ ਦੁਆਲੇ ਇੱਕ ਹੋਰ ਹਾਰੇ ਬਦਨਾਮੀ ਦਾ ਤਿਆਰ ਕਰੀ ਬੈਠੇ ਪਾਉਣ ਲਈ ਪਵਾ ਦੇਣਗੇ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਕਿਸਾਨਾਂ ਦੇ ਲਈ, ਤੇ ਮਾੜੀ ਖਬਰ ਆ ਵੀ ਪੰਜਾਬ ਅੰਦਰ ਇੱਕੋ ਦਿਨ ਸੈਂਕੜੇ ਏਕੜ ਕਣਕ ਸਵਾਹ।
ਇੱਕ ਕਿਸਾਨ ਦੀ ਅੱਗ ਬੁਝਾਉਂਦੇ ਆ ਮੌਤ? ਲੱਗਦਾ ਹੈ ਕਿ ਇਹ ਜਿਹੜੀ ਕਿਰਤੀ ਕੌਮ ਹੈ ਨਾ ਸਾਡੀ, ਇਹ ਅੱਗ ਜੋਗਰੀ ਹੋਈ ਰਹਿ ਗਈ ਆ। ਕਦੇ ਗਰੀਬੀ ਦੀ ਅੱਗ, ਕਦੇ ਕਰਜ਼ਾਂ ਦੀ ਅੱਗ, ਕਦੇ ਮਹਿੰਗਾਈ ਦੀ ਅੱਗ, ਕਦੇ ਕਾਲਜੇ ਦੀ ਅੱਗ, ਕਦੇ ਲੈਣੇ ਦੇਣਿਆਂ ਦੀ ਅੱਗ, ਕਦੇ ਫਸਲ ਦੀ ਅੱਗ ਤੇ ਕਦੇ ਚਿਖਾ ਦੀ ਅੱਗ। ਅੱਗ ਹੀ ਅੱਗ ਆ ਇਹ ਸਾਰੀਆਂ ਅੱਗਾਂ। ਤੇ ਸਭ ਤੋਂ ਵੱਡੀ ਅੱਗ ਆ ਕਿ ਹਾਕਮਾਂ ਦੇ ਢਿੱਡਾਂ ਨੂੰ ਅੱਗ ਲੱਗੀ ਆ, ਉਹ ਸਭ ਕੁਛ ਹੜੱਪ ਕਰੀ ਜਾਂਦੇ ਆ। ਸੋ ਇਹ ਅੱਗ ਜੋ ਕਿ ਰਹਿ ਗਏ ਆ। ਔਰ ਇਸ ਵਾਰੀ ਅੱਗ ਕੁਛ ਜ਼ਿਆਦਾ ਹੀ ਤਬਾਹੀ ਮਚਾਉਂਦੀ ਪਈ ਆ। ਪੱਕੀਆਂ ਕਣਕਾਂ ਨੂੰ ਅੱਗਾਂ ਅੱਗੇ ਵੀ ਲੱਗਦੀਆਂ, ਪਰ ਰਾਜਕਰਨ ਵੀਰ ਜੀ ਐਤਕੀ ਤੇ ਬਹੁਤ ਜ਼ਿਆਦਾ ਅੱਗ ਲੱਗਣ ਡਈ ਆ। ਜੇ ਅੱਜ ਦੇ ਦਿਨ ਦੀ ਗੱਲ ਕਰੀਏ ਆਪਾਂ ਤੇ 1000 ਕਿੱਲੇ ਦੇ ਕਰੀਬ ਅੱਜ ਦੇ ਦਿਨ ਦੇ ਵਿੱਚ 12 ਘੰਟਿਆਂ ਦੇ ਵਿੱਚ ਕਣਕ ਸੜ ਗਈ ਆ ਜੀ। 1000 ਕਿੱਲਾ ਕਣਕ ਸੜ ਜਾਣੀ। ਇਹਦੇ ਚ ਦੇਖੋ ਕਿੰਨੇ ਘਰਾਂ ਦੀਆਂ ਖੁਸ਼ੀਆਂ, ਕਿੰਨੇ ਘਰਾਂ ਦਾ ਭਵਿੱਖ, ਕਿੰਨੇ ਘਰਾਂ ਦਾ ਜੀਵਨ ਨਿਰਵਾਹ ਸੜ ਕੇ ਸਰਾਖ ਹੋ ਗਿਆ ਜੀ। ਔਰ ਉੱਤੋਂ ਕੋਈ ਇਹੋ ਜਿਹੀ ਪਾਲਿਸੀ ਨਹੀਂ ਜਿੱਥੋਂ ਸਾਨੂੰ ਆਸ ਬੱਝੇ ਜਾਂ ਪੀੜਤਾਂ ਨੂੰ ਆਸ ਬੱਝੇ ਕਿ ਚਲੋ 6 ਮਹੀਨੇ ਸੁਖਾਲੇ ਲੰਘ ਜਾਣਗੇ। ਜਿਹਦੀ ਅੱਜ ਕਣਕ ਸੜ ਗਈ, ਉੱਤੋਂ ਦੂਜੀ ਫਸਲ ਬੀਜੀ ਨਾ ਗਈ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਉਹਦਾ ਟੱਬਰ ਟੀਰਾ ਕਿਵੇਂ ਚੱਲੇਗਾ। ਉਹਦੀਆਂ ਲੋੜਾਂ, ਉਹਦੀਆਂ ਗਰਜ਼ਾਂ, ਉਹਦੀਆਂ ਜਿਹੜੀਆਂ ਇਸ ਸਮਾਜ ਦੀਆਂ ਜ਼ਿੰਮੇਵਾਰੀਆਂ ਕਿਵੇਂ ਪੂਰੀਆਂ ਹੋਣਗੀਆਂ। ਇਹ ਅਸੀਂ ਸਮਝ ਸਕਦੇ ਹਾਂ, ਸੋਚ ਸਕਦੇ ਹਾਂ ਜਿਹੜੇ ਛੋਟੇ ਘਰਾਂ 'ਚ ਜੰਮੇ ਪਲੇ ਆ। ਬਹੁਤੇ ਵੱਡੇ ਘਰਾਂ ਦੇ ਲੋਕਾਂ ਨੂੰ ਇਹ ਗੱਲਾਂ ਥੋੜ੍ਹੀਆਂ ਜਿਹੀਆਂ ਲੱਗਦੀਆਂ ਕਿ ਡਕੀਆਂ ਨੂੰ ਸੀ ਗੱਲਾਂ ਨੇ, ਛੱਡੋ ਇਹ ਤਾਂ ਸਭ ਕੁਝ ਚੱਲਦਾ ਹੀ ਰਹਿੰਦਾ। ਪਰ ਜਿਹੜਾ ਬੰਦਾ ਮਾਤੜ ਹੈ ਉਸ ਬੰਦੇ ਨੂੰ ਇਸ ਪੀੜ ਦਾ ਅਹਿਸਾਸ ਆ। ਇਕੱਲੇ ਮੇਰੇ ਖਿਆਲ ਦੇ ਨਾਲ ਮੋਗੇ ਜ਼ਿਲ੍ਹੇ ਦੇ ਵਿੱਚ ਅੱਜ 500 ਕਿੱਲਾ ਕਣਕ ਸੜੀ ਹੈ। 300 ਕਿੱਲਾ ਤੇ ਇੱਕੋ ਪਿੰਡ ਮਹੇਸ਼ਰੀ ਸੰਧੂ ਦੇ ਵਿੱਚ ਸੜੀ ਹੈ। ਇਸ ਤਰ੍ਹਾਂ ਬਰਨਾਲੇ ਦੇ ਵਿੱਚ ਵੀ ਸੜੀ ਆ। ਪਟਿਆਲੇ ਦੇ ਲਾਗੇ 2-3 ਪਿੰਡਾਂ ਦੀ ਸੜ ਗਈ ਹੈ ਕਣਕ। ਕੁੱਲ ਮਿਲਾ ਕੇ 1000 ਏਕੜ ਕਣਕ ਮੇਰੇ ਖਿਆਲ ਦੇ ਨਾਲ ਸੜ ਗਈ ਹੈ। ਕਿਉਂਕਿ ਹੁਣ ਮੈਂ ਰਿਪੋਰਟ ਇੱਕ ਦੇਖਦਾ ਪਿਆ ਸਾਂ, ਮੁਕਤਸਰ ਦੇ ਲਾਗੇ ਕੌਣੀ ਪਿੰਡ ਆ, ਉੱਥੋਂ ਵੀ 200 ਕਿੱਲਾ ਕਣਕ ਸੜਨ ਦੀ ਖਬਰ ਆ ਰਹੀ ਹੈ। ਸੋ ਬਹੁਤ ਵੱਡੇ ਪੱਧਰ ਤੇ ਅੱਗਾਂ ਲੱਗਦੀਆਂ ਪਈਆਂ। ਸਭ ਤੋਂ ਅੱਜ ਦੀ ਦੁਖਦਾਈ ਖਬਰ ਇਹ ਆ ਕਿ ਮਹੇਸ਼ਰੀ ਸੰਧੂ ਪਿੰਡ ਦੇ ਵਿੱਚ ਜਦੋਂ ਅੱਗ ਲੱਗੀ, ਵੈਸੇ ਦੋ ਪਿੰਡਾਂ ਦੀਆਂ ਜਿੱਥੇ ਸੀਆਂ ਇਕੱਠੀਆਂ ਹੁੰਦੀਆਂ, ਉਹ ਵਿਚਾਲੇ ਅੱਗ ਲੱਗੀ ਸੀਗੀ। ਉਸ ਅੱਗ ਨੂੰ ਬੁਝਾਉਂਦਿਆਂ ਇੱਕ ਕਿਸਾਨ ਵੀ ਵਿਚਾਰਾ ਉਸ ਫਸਲ ਦੇ ਨਾਲ ਹੀ ਸਵਾਹ ਹੋ ਗਿਆ, ਮੌਤ ਹੋ ਗਈ ਉਹਦੀ ਅੱਗ ਬੁਝਾਉਂਦਿਆਂ। ਇਹ ਇੱਕ ਹੋਰ ਚੀਜ਼ ਜਿਹੜੀ ਹੈ ਨਾ ਦੇਖ ਨਹੀਂ ਰਹੇ ਅਸੀਂ ਰਾਜਕਰਨਵੀਰ ਸਿੰਘ ਜੀ, ਉਹ ਨਜ਼ਰ ਆਉਂਦੀ ਜਦੋਂ ਖੇਤਾਂ 'ਚੋਂ ਜਾਈਏ, ਖੇਤਾਂ 'ਚੋਂ ਲੰਘੀਏ ਜਾਂ ਇਹਨਾਂ ਪੀੜਾਂ ਦੇ ਜਿਹੜੇ ਪਰਿੰਦੇ ਆ ਉਹਨਾਂ ਦੇ ਨਾਲ ਗੱਲਬਾਤ ਕਰੀਏ, ਉਦੋਂ ਪਤਾ ਲੱਗਦਾ ਅਸਲ ਦੇ ਵਿੱਚ ਕੀ ਆ ਕਿ ਨਹਿਰਾਂ ਦੀ ਬੰਦੀ ਆ ਜੀ। ਪੂਰੇ ਪੰਜਾਬ ਦੇ ਵਿੱਚ ਨਹਿਰ ਬੰਦੀ ਆ। ਕਸੀਆਂ ਜਿਹੜੀਆਂ ਹੁੰਦੀਆਂ, ਸੂਏ ਹੁੰਦੇ ਆ, ਮਾਈਨਰ ਸਭ ਸੁੱਕੇ ਆ। ਉੱਤੋਂ ਬਿਜਲੀ ਦਿੰਦੇ ਨਹੀਂ ਮੋਟਰਾਂ ਨੂੰ, ਪਾਣੀ ਹੈ ਨਹੀਂ ਖੇਤਾਂ 'ਚ। ਜਦੋਂ ਅੱਗ ਸ਼ੁਰੂ ਹੁੰਦੀ ਹੈ, ਚਾਹੇ ਉਹ ਸਪਾਰਕਿੰਗ ਨਾਲ ਆ, ਚਾਹੇ ਕੋਈ ਬੀੜੀ ਬੱਤੀ ਸੁੱਟ ਦਿੰਦਾ, ਚਾਹੇ ਕੋਈ ਚਾਹ ਬਣਾਉਂਦਾ, ਕਿਉਂਕਿ ਇਹ ਵੀ ਸਾਡੇ ਇੱਥੇ ਬੜੀ ਪੁੱਠੀ ਰਵਾਇਤ ਆ। ਦੁਪਹਿਰ ਨੂੰ ਉੱਥੇ ਬਣਾਉਣ ਲੱਗ ਜਾਂਦੇ ਚੁੱਲ੍ਹਾ ਜਾਂ ਪੁੱਟ ਕੇ, ਤੇ ਉਹ ਉੱਡ ਕੇ ਕਿਤੋਂ ਦੀ ਅੱਗ ਕਿਤੇ ਜਾ ਸਵਾੜ ਕੇ ਸੁਆਹ ਕਰਦੀ ਹੈ। ਸੋ ਕਈ ਕਾਰਨ ਆ, ਪਰ ਅਸਲ ਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਾਣੀ ਹੈ ਨਹੀਂ ਖੇਤਾਂ 'ਚ। ਨਾ ਟਿਊਬਵੈੱਲ ਚੱਲਦੇ ਆ, ਨਾ ਕਸੀਆਂ ਚੱਲਦੀਆਂ ਨੇ। ਇਸ ਕਰਕੇ ਦੇਖੋ ਜਦੋਂ ਅੱਗ ਲੱਗਦੀ ਹੈ, ਜੇ ਕੋਈ ਪਾਣੀ ਹੋਵੇ ਖੇਤਾਂ 'ਚ, ਨੇੜੇ ਪਾਣੀ ਹੋਵੇ, ਤੇ ਉਸ ਅੱਗ ਤੇ ਬਹੁਤ ਜਲਦੀ ਕਾਬੂ ਪਾਇਆ ਜਾ ਸਕਦਾ। ਕਿਉਂਕਿ ਜਿਹੜੀਆਂ ਸਾਡੀਆਂ ਫਾਇਰ ਬ੍ਰਿਗੇਡਾਂ ਦੀਆਂ ਗੱਡੀਆਂ, ਇਹ ਤੇ ਸੁੱਖ ਨਾਲ ਇਹੋ ਜਿਹੀਆਂ ਕਿ ਸ਼ਹਿਰਾਂ ਦੇ ਜਿਹੜੇ ਸਾਡੇ ਇੱਥੋਂ ਦੇ ਟ੍ਰੈਫਿਕ ਨੇ, ਅੱਧਾ ਘੰਟਾ ਤੇ ਉਹ ਵੀ ਖਾ ਲੈਂਦੇ ਇਹਨਾਂ ਦਾ। ਜਦੋਂ ਤੱਕ ਇਹ ਆਉਂਦੀਆਂ ਉਦੋਂ ਤੱਕ ਅੱਗ ਤੇ, ਕਿਉਂਕਿ ਕਣਕ ਬਰੂਦਰ ਕੀ ਹੁੰਦੀ ਹੈ, ਉਦੋਂ ਤੱਕ ਅੱਗ ਤੇ ਬਹੁਤ ਸਾਰਾ ਨੁਕਸਾਨ ਕਰ ਚੁੱਕੀ ਹੁੰਦੀ ਹੈ। ਸੋ ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਆ ਕਿ ਖੇਤਾਂ 'ਚ ਪਾਣੀ ਮੁਅੱਸਰ ਹੋਵੇ, ਕਿ ਜੇ ਅੱਗ ਕਿਤੇ ਪੈਂਦੀ ਆ, ਅੱਗ ਸ਼ੁਰੂਆਤੀ ਗੇੜ ਦੇ ਵਿੱਚ ਹੀ ਰੋਕ ਲਈ ਜਾਵੇ। ਜੇ ਅੱਗ ਇੱਕ ਅੱਧ ਕਿੱਲੇ ਨੂੰ ਪੈ ਗਈ ਫਿਰ ਅੱਗ ਨੂੰ ਨਹੀਂ ਰੋਕਿਆ ਜਾ ਸਕਦਾ, ਫਿਰ ਤੇ ਤਬਾਹੀਆਂ। ਸੋ ਮੇਰੇ ਖਿਆਲ ਦੇ ਨਾਲ ਸਭ ਤੋਂ ਮੁੱਢਲਾ ਕੰਮ ਇਹ ਕਰਨਾ ਚਾਹੀਦਾ ਕਿ ਖੇਤਾਂ 'ਚ ਸਭ ਤੋਂ ਪਹਿਲਾਂ ਪਾਣੀ ਇਕੱਠਾ ਕੀਤਾ ਜਾਵੇ, ਆੜਾਂ 'ਚ ਖਾਲਾਂ 'ਚ ਪਾਣੀ ਖਿਲਾਰਿਆ ਜਾਵੇ, ਤਾਂ ਕਿ ਜਿੱਥੇ ਕਿਤੇ ਸਮੱਸਿਆ ਆਉਂਦੀ ਹੈ ਉਹਨੂੰ ਉੱਥੇ ਹੀ ਰੋਕ ਲਿਆ ਜਾਵੇ। ਅੱਗ ਵਧਣ ਤੋਂ ਉਹਨੂੰ ਅਸੀਂ ਉੱਥੇ ਰੋਕ ਕੇ ਗੁੰਜਾਇਸ਼ ਉਹਦੀ ਖਤਮ ਕਰ ਦਈਏ। ਜੇ ਅੱਗ ਵਧੀ ਤੇ ਫਿਰ ਅੱਗ ਨਹੀਂ ਵਧੇਗੀ, ਫਿਰ ਇਹ ਸਮਝ ਲਓ ਕਿ ਬਰਬਾਦੀ ਵਧੇਗੀ। ਔਰ ਇਸ ਸਮੇਂ ਇਹ ਬਰਬਾਦੀ ਬਹੁਤ ਵੱਧ ਚੜ ਕੇ ਹੋ ਰਹੀ ਹੈ। ਜੀ ਜੀ। ਅਗਲੀ ਆਪਾਂ ਗੱਲ ਮਿੰਟੂ ਜੀ ਕਰੀਏ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਨੂੰ ਪੁੱਛਿਆ ਕਿਉਂ ਲਿਖਦੇ ਹੋ ਜਾਤ। देखो, किसी ने कहा सी ना, वो बांटते गए हम बंटते गए, इस बाटम बांट में हो गया बंटाधार। ये जातिवाद
ਰੱਬ ਦੇ ਨਾਂ ਤੇ ਧਰਮ ਦੇ ਪੈਰੋਕਾਰਾਂ ਵੱਲੋਂ ਥੋਪੀ ਗਈ ਇੱਕ ਹੋਰ ਗਲਤ ਪ੍ਰਥਾ ਹੈ ਜਿਹਨੂੰ ਸਮੂਹਕ ਪ੍ਰਵਾਨਗੀ ਮਿਲ ਗਈ ਤੇ ਅੱਜ ਦੇ ਦੌਰ 'ਚ ਇਹ ਉਨੀ ਹੀ ਖਤਰਨਾਕ ਹੈ ਜਿੰਨੀ ਸਦੀਆਂ ਪਹਿਲਾਂ ਸੀ। ਅੱਜ ਵੀ ਉਨੀ ਹੀ ਖਤਰਨਾਕ ਹੈ। ਗੱਲ ਹੁਣ ਇੱਥੋਂ ਤੱਕ ਪਹੁੰਚਦੀ ਹੈ ਕਿ ਹਾਈ ਕੋਰਟ 'ਚ ਇੱਕ ਵਕੀਲ ਨੂੰ ਜਾਣਾ ਪੈਂਦਾ ਕਿ ਜਿਹੜੇ ਪੁਲਿਸ ਕੇਸ ਦਰਜ ਹੁੰਦੇ ਆ, ਜਿੱਦਾਂ FIR ਲੌਜ ਕਰਦੇ ਆ, ਕਿ ਉਸ FIR ਦੇ ਜਿਹੜੇ ਕਾਗਜ਼ ਹੁੰਦੇ ਆ ਉਹਨਾਂ ਦੇ ਵਿੱਚ ਕਾਲਮ ਬਣਾਏ ਗਏ ਆ ਕਿ ਇੱਥੇ ਮੁਲਜ਼ਮ ਦੀ ਅਸੀਂ ਲਿਖਣੀ ਹੈ ਕਾਸਟ, ਇੱਥੇ ਅਸੀਂ ਮੁਲਜ਼ਮ ਦਾ ਲਿਖਣਾ ਧਰਮ। ਇਹ ਸਭ ਕੁਛ ਪੁਲਿਸ ਦੇ ਕਾਗਜ਼ਾਂ ਤੋਂ ਸ਼ੁਰੂ ਹੋ ਜਾਂਦਾ। HC ਅਰੋੜਾ ਨੇ ਬਹੁਤ ਵੱਡੇ ਵਕੀਲ ਆ, ਸਮਾਜ ਸੇਵੀ ਆ, ਉਹ ਇਸ ਸਾਰੇ ਮੁੱਦੇ ਤੇ ਇੱਕ ਲੜਾਈ ਲੜਦੇ ਪਏ ਤੇ ਹਾਈ ਕੋਰਟ ਦੇ ਵਿੱਚ ਉਹਨਾਂ ਨੇ ਪਟੀਸ਼ਨ ਪਾਈ ਆ। ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਆ। ਹਾਈ ਕੋਰਟ ਨੇ ਉਸ ਪਟੀਸ਼ਨ ਨੂੰ ਪ੍ਰਵਾਨ ਕੀਤਾ ਹੋਇਆ ਤੇ ਪੰਜਾਬ, ਹਰਿਆਣਾ, ਚੰਡੀਗੜ੍ਹ ਇਹਨਾਂ ਸਾਰੇ ਪ੍ਰਸ਼ਾਸਨਾਂ ਨੂੰ ਉਹਨਾਂ ਨੇ ਨੋਟਿਸ ਕੱਢਿਆ ਕਿ ਭਾਈ ਆ ਕੇ ਜਵਾਬ ਦਿਓ, ਇਹ ਕਿਉਂ ਲਿਖਦੇ ਹੋ ਤੁਸੀਂ, ਕੀ ਇਹ ਕਲੌਜ ਹੈ ਜਿਹੜਾ ਤੁਹਾਡਾ ਇਹਨੂੰ ਖਤਮ ਨਹੀਂ ਕੀਤਾ ਜਾ ਸਕਦਾ। ਦਰਅਸਲ ਕੀ ਹੈ ਰਾਜ ਕਰਨਵੀਰ ਸਿੰਘ ਜੀ ਕਿ ਇਸ ਸਮੇਂ ਜਿਹੜੀ ਪੰਜਾਬ ਪੁਲਿਸ ਰੂਲਸ ਹੈਗੀ ਹੈ ਨਾ ਬੁੱਕ, ਪੰਜਾਬ ਪੁਲਿਸ ਰੂਲਸ ਬੁੱਕ, ਇਹ 1934 ਦੀ ਹੈ, ਅੰਗਰੇਜ਼ਾਂ ਤੋਂ ਪਹਿਲਾਂ ਦੀ। ਉਹਨਾਂ ਦੇ ਜਿਹੜੇ ਕਾਇਦੇ ਬਣਾਏ ਆ ਉਹ ਹਾਲੇ ਵੀ ਇਹ ਫੋਲੋ ਕਰੀ ਜਾਂਦੇ ਆ। ਆਹ ਦੇਖੋ ਟੋਪੀ ਜੀ ਜਿਹੜੀ ਰੱਖਦੇ ਆ ਪੁਲਿਸ ਵਾਲੇ ਉੱਤੇ, ਇਹ ਨਹੀਂ ਖਤਮ ਕਰ ਸਕੇ ਅਸੀਂ, ਕਿਉਂਕਿ ਜਿਹੜਾ ਪੰਜਾਬ ਪੁਲਿਸ ਦਾ ਐਕਟ ਆ ਇਹ ਤਾਂ ਹੈ ਹੀ 19ਵੀਂ ਸਦੀ ਦਾ। ਸੋ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਅੰਗਰੇਜ਼ਾਂ ਦੀਆਂ ਅਡੋਪਟ ਕੀਤੀਆਂ ਇਹ ਹਾਲੇ ਵੀ ਘੜੀਸੀ ਫਿਰਦੇ, ਹਾਲੇ ਵੀ ਉਹਨੂੰ ਪੂਛ ਬਣਾ ਕੇ ਲਈ ਫਿਰਦੇ ਆ। ਸੋ ਇਹ ਜ਼ਰੂਰੀ ਹੈ ਕਿ ਥੋੜ੍ਹੀਆਂ ਤਬਦੀਲੀਆਂ ਲਿਆਂਦੀਆਂ ਜਾਣ। ਹੁਣ ਹਾਈ ਕੋਰਟ ਦੇ ਵਿੱਚ ਸੁਣਵਾਈ ਉਮੀਦ ਕਰਦੇ ਆ ਕਿ ਸ਼ਾਇਦ ਘੱਟੋ ਘੱਟ ਇਹ ਜਿਹੜਾ ਜਾਤੀ ਵਾਲਾ ਖਾਨਾ ਹੈ ਇਹ ਤੇ ਨਿਕਲ ਜਾਵੇ। ਚਲੋ ਇਹ ਨਿਕਲ ਵੀ ਜਾਵੇ, ਪਰ ਜਿਹੜੀਆਂ ਚੀਜ਼ਾਂ ਇਹਨਾਂ ਦੇ ਖਾਨਿਆਂ 'ਚ ਫਸੀਆਂ ਉਹ ਕਿਵੇਂ ਕੱਢਣਗੇ ਜੀ? ਜਿਹੜੇ ਬੰਦਿਆਂ ਨੇ ਕਦੇ ਮੁਲਜ਼ਮ ਬਣ ਕੇ ਜਾਂ ਨਿਰਦੋਸ਼ ਹੁੰਦਿਆਂ ਵੀ ਮੁਲਜ਼ਮ ਬਣ ਕੇ ਥਾਣੇ 'ਚ ਰਾਤ ਲਾਈ ਹੋਵੇ, ਉਹ ਬਖੂਬੀ ਜਾਣਦੇ ਹੋਣਗੇ ਕਿ ਜਦੋਂ ਇਹ ਸ਼ਾਮ ਨੂੰ ਕੁੱਟ ਪੀ ਕੇ ਤੇ ਉਹ ਆਪਣੀ ਵਰਦੀ ਕਿੱਲੀ 'ਚ ਟੰਗ ਦਿੰਦੇ ਆ ਤੇ ਵਰਦੀ ਦੇ ਵਿੱਚੋਂ ਇੱਕ ਹੋਰ ਹੀ ਸ਼ਾਇਦ ਨਿਕਲ ਆਉਂਦੀ ਹੈ। ਉਹ ਨਾ ਸਿਰਫ ਉੱਥੇ ਤੜਿਆਂ ਤੇ ਤਾੜ ਕਰਦੀ ਹੈ, ਬਲਕਿ ਜਿਹੜੇ ਉੱਥੇ ਛੋਟੇ ਮੁਲਾਜ਼ਮ ਹੁੰਦੇ ਆ, SPO, ਹੋਮਗਾਰਡ, ਲਾਂਗਰੀ ਸ਼ਾਂਗਰੀ, ਇਹੋ ਜਿਹੇ ਜਿਹੜੇ ਕਿ ਪਛੜੇ ਵਰਗਾਂ 'ਚ ਆਉਂਦੇ ਆ, ਉਹਨਾਂ ਨੂੰ ਉਹਨਾਂ ਦੇ ਨਾਵਾਂ ਨਾਲ ਪੁਕਾਰਨ ਦੀ ਥਾਂ ਤੇ ਜਾਤ ਨਾਲ ਪੁਕਾਰਦੀ ਹੈ। ਇਸ ਪੁਲਿਸ ਦੀ ਜ਼ਹਿਨੀਅਤ ਦੇ ਵਿੱਚ ਵੀ ਜੱਟਵਾਦ, ਵੱਖਵਾਦ, ਇਹੋ ਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਇਹ ਵੀ ਕੱਢਣ ਦੀ ਜ਼ਰੂਰਤ ਆ। ਜੇ ਅਸੀਂ ਇਸ ਪਾਸੇ ਤੁਰਨਾ ਚਾਹੁੰਦੇ ਹਾਂ ਤੇ ਫਿਰ ਸਾਨੂੰ ਸਾਰੇ ਪਾਸਿਓਂ ਹੀ ਗੰਦਗੀ ਹੁੰਜਣੀ ਚਾਹੀਦੀ ਹੈ। ਉਂਝ ਜਾਤੀ ਵਿਵਸਥਾ ਜਿਹੜੀ ਉਹ ਪੁਲਿਸ ਕੀ ਇੱਥੇ ਦੀ ਸੁਪਰੀਮ ਕੋਰਟ ਤੱਕ ਦੇ ਦੋਸ਼ ਲੱਗਣ ਡਏ ਆ। ਜਸਟਿਸ ਕਰਨਨ ਕਹਿੰਦਾ ਜੀ ਕਿ ਜਾਤੀਵਾਦ ਕਰਕੇ ਮੇਰਾ ਬੇੜਾ ਗਰਕ ਕਰੀ ਜਾਂਦੇ ਨਾਲ ਦੇ ਜੱਜ। ਸੋ ਇਹ ਜ਼ਰੂਰੀ ਹੈ, ਅਹਿਮ ਆ ਕਿ ਇਸ ਜਾਤੀ ਵਿਵਸਥਾ ਨੂੰ ਘੱਟੋ ਘੱਟ ਪੁਲਿਸ ਤੋਂ ਦੂਰ ਕੀਤਾ ਜਾਵੇ ਤਾਂ ਕਿ ਪੁਲਿਸ ਤੇ ਪਬਲਿਕ ਦਾ ਰਿਸ਼ਤਾ ਵੀ ਮਜ਼ਬੂਤ ਹੋਵੇ ਔਰ ਅਸੀਂ ਕਹਿ ਸਕੀਏ ਕਿ ਘੱਟੋ ਘੱਟ ਇਸ ਮਹਿਕਮੇ ਦੇ ਵਿੱਚ ਜਾਤੀ ਵਿਵਸਥਾ ਜਿਹੜੀ ਉਹ ਖਤਮ ਕੀਤੀ ਗਈ ਸੀ। ਜੇ ਪੁਲਿਸ ਤੋਂ ਹੋਵੇ ਤੇ ਫਿਰ ਤੇ ਕਹਿਣਾ ਕੀ ਆ। ਉਤਰਾ ਉੱਥੇ ਵੀ ਰੌਲਾ ਪੈ ਗਿਆ, ਜਿਹੜਾ ਪਟੀਸ਼ਨਰ ਕਰਤਾ ਹੈ HC ਅਰੋੜਾ ਨੂੰ ਜੱਜ ਸਾਹਿਬ ਨੇ ਪੁੱਛ ਲਿਆ, ਕਹਿੰਦੇ ਜੀ ਤੁਸੀਂ ਆਪਣੇ ਨਾਂ ਦੇ ਨਾਲ ਅਰੋੜਾ ਕਿਉਂ ਲਾਇਆ ਹੋਇਆ, ਕਿਉਂਕਿ ਇਹ ਵੀ ਤੇ ਕਾਸਟ ਹੈ ਨਾ। ਤੇ ਅਰੋੜਾ ਸਾਹਿਬ ਨੇ ਫਿਰ ਬੜੀ ਨਿਮਰਤਾ ਨਾਲ ਕਿਹਾ ਕਿ ਉਹ ਹਾਈ ਕੋਰਟ ਦੇ ਇਸ ਸੁਝਾਅ ਤੇ ਗੌਰ ਕਰਨਗੇ। ਪਰ ਕਮਾਲ ਦੀ ਗੱਲ ਤੇ ਇਹ ਆ ਕਿ ਜਿਹੜਾ ਜਸਟਿਸ ਪੁੱਛਦਾ ਪਿਆ ਸੀ ਉਹਦੇ ਨਾਂ ਦੇ ਨਾਲ ਖੁਦ ਕਾਸਟ ਲੱਗੀ ਹੋਈ ਸੀ। ਸੋ ਸਾਰੇ ਪਾਸੇ ਹੀ ਇਹ ਚੱਲਦਾ ਪਿਆ। ਜ਼ਰੂਰਤ ਆ ਕਿ ਸਾਰੇ ਅਸੀਂ ਆਪੋ ਆਪਣੇ ਪੱਧਰ ਤੇ ਕੋਸ਼ਿਸ਼ ਕਰੀਏ। ਜਾਤੀ ਵਿਵਸਥਾ ਨੇ ਸਾਡਾ ਬਹੁਤ ਸਾਰਾ ਨੁਕਸਾਨ ਕੀਤਾ। ਹਾਲ ਦੀ ਘੜੀ ਵੀ ਇਹ ਜਾਤੀ ਵਿਵਸਥਾ ਜਿਹੜਾ ਉਹ ਸਾਡੇ ਵਿਕਾਸ ਤੇ ਰਾਹ ਦਾ ਰੋੜਾ ਬਣ ਕੇ ਖੜੀ ਹੈ। ਜੀ ਮਿੰਟੂ ਜੀ, ਅਗਲੀ ਆਪਾਂ ਜੇ ਗੱਲ ਕਰੀਏ ਵੀ ਵਿਸ਼ਵ ਹਿੰਦੂ ਪਰਿਸ਼ਦ ਪੰਜਾਬ ਅੰਦਰ ਕਰੇਗੀ ਹਰੇਕ ਪਿੰਡ ਵਿੱਚ 11 ਗਊ ਰਾਖੇ ਨਿਯੁਕਤ। ਦੇਖੋ ਇਹਨਾਂ ਨੂੰ ਤੇ ਰਾਖੇ ਫ੍ਰੀ ਦੇ ਮਿਲੇ ਆ। ਜ਼ਿਮੀਂਦਾਰ ਕਿਸਾਨ ਵਿਚਾਰੇ ਉਹ ਰਾਖੇ ਹੀ ਆ। ਤੁਸੀਂ ਆਇਓ ਕਿਤੇ ਪੰਜਾਬ ਦੇ ਵਿੱਚ ਤੇ ਡਾਂਗਾ ਵਾਲੇ ਤੁਹਾਨੂੰ ਰਾਤ ਨੂੰ ਪਿਆਂ ਤੇ ਡੰਡੀਆਂ ਤੇ ਸੜਕਾਂ ਤੇ ਬੈਠੇ ਮਿਲਣਗੇ। ਬਿਲਕੁਲ ਜੀ। ਉਹ ਕੋਈ ਪੁੱਛੇ ਕਿ ਹਾਂ ਭਾਈ ਤੁਸੀਂ ਕਾਹਦੇ ਲਈ ਬੈਠੇ ਹੋ, ਕਾਲੇ ਕੱਛੇ ਵਾਲੇ ਪੈਣ ਲੱਗ ਪਏ ਪੰਜਾਬ ਚੋਂ। ਕਹਿੰਦੇ ਕਿ ਨਹੀਂ, ਕਾਲੇ ਕੱਛੇ ਵਾਲੇ ਨਹੀਂ, ਚਿੱਟੀ ਚਮੜੀ ਵਾਲੇ ਪੈਣ ਲੱਗ ਪਏ ਆ। ਉਹ ਜਿਹੜੇ ਵਾਰਾ ਪਸ਼ੂ ਆ ਸਾਰੀ ਰਾਤ ਚੌਂਕੀਦਾਰਾ ਕਰਦੇ ਆ ਖੇਤ ਦੇ ਵਿੱਚ, ਦਿਨੇ ਖੱਪਦੇ ਆ ਤੇ ਰਾਤ ਨੂੰ ਬੈਟਰੀਆਂ ਲੈ ਕੇ ਡਾਂਗਾ ਲੈ ਕੇ ਕੱਢਦੇ ਆ ਕਿ ਜਿਹੜੀ 4 ਸਿਰ ਕਣਕ ਆਉਣੀ ਆ ਤੇ ਉਹ ਵੀ ਰਾਤ ਨੂੰ ਮੁੱਛ ਨਾ ਜਾਣ। ਰਾਖੇ ਹੈ ਤੇ ਹੈ ਨੇ, ਹੋਰ ਕਿੰਨੇ ਕੁ ਰਾਖੇ ਚਾਹੀਦੇ ਆ। ਸਾਡੇ ਇੱਥੇ ਗਊ ਹੱਤਿਆ ਨਹੀਂ ਹੁੰਦੀ, ਬਹੁਤ ਘੱਟ ਮਾਮਲਾ, ਕਿਸੇ ਸਾਲ ਛਮਾਈ ਕੋਈ ਇਹੋ ਜਿਹਾ ਮਾਮਲਾ ਆ ਜਾਵੇ, ਵਿਵਾਦਤ ਆ ਜਾਵੇ
ਨਹੀਂ ਤੇ ਸਾਡੇ ਇੱਥੇ ਪੰਜਾਬ ਦੇ ਵਿੱਚ ਇਹੋ ਜਿਹਾ ਕੋਈ ਫਿਰਕੂ ਮਾਹੌਲ ਨਹੀਂ ਹੈ। ਆਈਡੀਅਲ ਮਾਹੌਲ ਹੈ, ਸਾਂਝੀਵਾਲਤਾ ਸਾਡੇ ਇੱਥੇ ਬਰਕਰਾਰ ਆ। ਅਸੀਂ ਜੋ ਮਰਜ਼ੀ ਕਹੀ ਜਾਈਏ, ਪੰਜਾਬ ਨੂੰ ਅਸੀਂ ਕਈ ਵਾਰ ਕੋਸਦੇ ਵੀ, ਇੱਥੋਂ ਦੇ ਪ੍ਰਬੰਧ ਨੂੰ ਅਸੀਂ ਪਿੱਟਦੇ ਵੀ ਹਾਂ, ਪਰ ਜੇ ਅਸੀਂ ਦੇਖੀਏ ਸਾਂਝੀਵਾਲਤਾ ਦੇ ਤੌਰ ਤੇ ਇੱਥੇ ਸਾਰੇ ਫਿਰਕੇ ਆ ਜਿਹੜੇ ਉਹ ਇੱਕ ਦੂਜੇ ਦੀਆਂ ਭਾਵਨਾਵਾਂ, ਇੱਕ ਦੂਜੇ ਦੇ ਸਿਧਾਂਤਾਂ, ਇੱਕ ਦੂਜੇ ਦੀਆਂ ਜਿਹੜੀਆਂ ਮਰਿਆਦਾਵਾਂ ਉਹਨਾਂ ਦਾ ਖਿਆਲ ਰੱਖਦੇ ਆ। ਇਸ ਗੱਲੋਂ ਪੂਰੇ ਦੇ ਪੂਰੇ ਨੰਬਰ ਬਣਦੇ ਆ। ਤਾਂ ਇਹ ਜੇ ਕਹਿੰਦੇ ਇੱਕ ਵਿਸ਼ਵ ਹਿੰਦੂ ਪ੍ਰੀਸ਼ਦ ਵਾਲੇ ਕਿ ਅਸੀਂ ਜੀ 11 ਗਊ ਰੱਖ ਕੇ ਹਰੇਕ ਪਿੰਡ 'ਚ ਨਿਯੁਕਤ ਕਰਨੇ ਤੇ ਰੱਖ ਲੈਣ, ਕਰ ਲੈਣ, ਉਹਦੇ 'ਚ ਕੋਈ ਸਮੱਸਿਆ ਨਹੀਂ। ਅਸਲ ਦੇ ਵਿੱਚ ਗੱਲ ਇਹ ਆ ਕਿ ਇਹਨਾਂ ਨੇ ਇੱਕ ਤਰ੍ਹਾਂ ਨਾਲ ਵਿਸਤਾਰ ਕਰਨਾ ਆਪਦੇ ਸੰਗਠਨ ਦਾ, ਜਿਵੇਂ ਕੇਰਲ ਦੇ ਵਿੱਚ ਕਰਦੇ ਪਏ ਆ, ਜਿਵੇਂ ਤਮਿਲਨਾਡੂ ਦੇ ਵਿੱਚ ਕਰਦੇ ਪਏ, ਪੱਛਮੀ ਬੰਗਾਲ ਦੇ ਵਿੱਚ ਕਰਦੇ ਪਏ। ਪੰਜਾਬ ਵੀ ਇਹਨਾਂ ਦੇ ਏਜੰਡੇ ਦੀ ਹਿੱਟ ਲਿਸਟ ਤੇ ਆ ਕਿ ਘੱਟੋ ਘੱਟ ਪਿੰਡ ਪੱਧਰ ਤੇ ਆਪਣੀਆਂ ਇਕਾਈਆਂ ਪਹੁੰਚਾ ਦੇਣ। ਉਹ ਇਸ ਬਾਰੇ ਪਹੁੰਚਾ ਦੇਣਗੇ ਕਿਉਂਕਿ ਉਸ ਤਰ੍ਹਾਂ ਸਿੱਧੀਆਂ RSS ਦੀਆਂ ਸ਼ਾਖਾਵਾਂ ਜਿਹੜੀਆਂ ਇਹਨਾਂ ਨੇ ਖੋਲ੍ਹਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਿੰਡਾਂ ਦੇ ਵਿੱਚ, ਮੀਟਿੰਗਾਂ ਵੀ ਹੋਈਆਂ। ਇੱਕ ਡੇਰੇਦਾਰ ਨਾਲ ਬਹੁਤ ਵੱਡੀ ਮੀਟਿੰਗ ਹੋਈ ਸੀ ਮਾਲਵੇ ਦੇ ਵਿੱਚ, ਉਹ ਇਸੇ ਕਰਕੇ ਹੋਈ ਸੀ ਕਿ ਆਪਦੇ ਬੰਦਿਆਂ ਦੇ ਥਰੂ ਸਾਡੀਆਂ ਸ਼ਾਖਾਵਾਂ ਖਿਲਾ ਦਿਓ, ਪਰ ਗੱਲ ਨਹੀਂ ਬਣੀ। ਸੋ ਇਸ ਬਹਾਨੇ ਹੋ ਸਕਦਾ ਕਿ ਫਿਰ ਇੱਕ ਟਰਾਈ ਕਰ ਲੈਣ, ਸਾਨੂੰ ਇਹਦੇ ਤੇ ਕੋਈ ਇਤਰਾਜ਼ ਨਹੀਂ। ਪਰ ਇੱਕ ਚੀਜ਼ ਯਾਦ ਰੱਖੀ ਜਾਵੇ ਰਾਜ ਕਰਨਵੀਰ ਸਿੰਘ ਜੀ, ਜੇ ਇਸ ਤਰ੍ਹਾਂ ਦੇ ਬੰਦੇ ਪੈਦਾ ਕੀਤੇ ਜਾਣਗੇ ਪਿੰਡਾਂ 'ਚ, ਹੋਣਗੇ ਬੇਸ਼ੱਕ ਭਾਈਚਾਰਿਆਂ 'ਚ ਵੀ ਕੋਈ ਪਾਸਿਓਂ ਨਹੀਂ ਆਉਣਗੇ, ਸਾਡੇ ਆਪਦੇ ਹੀ ਭੈਣ ਭਰਾ ਹੋ ਸਕਦੇ ਆ। ਪਰ ਕੱਲ ਨੂੰ ਮੰਨ ਲਓ ਕੋਈ ਖੇਤ ਦੇ ਵਿੱਚੋਂ ਇਸ ਤਰ੍ਹਾਂ ਕੋਈ ਗਾਂ ਭਜਾਉਣ ਡਿਆ, ਵੱਛਾ ਭਜਾਉਣ ਡਿਆ, ਵੱਛੀ ਭਜਾਉਣ ਡਿਆ, ਉੱਥੇ ਇਹ ਗਊ ਰਾਖੇ ਜਾ ਕੇ ਲਾਠੀਆਂ ਲੈ ਕੇ ਖੜ ਜਾਣ ਕਿ ਨਹੀਂ ਤੁਸੀਂ ਸਾਡੀ ਗਊ ਮਾਤਾ ਦਾ ਅਪਮਾਨ ਕਰਦੇ ਹੋ, ਤੇ ਅੱਕਿਆ ਜੱਟ ਫਿਰ ਅਪਮਾਨ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ। ਅੱਕਿਆ ਕਿਸਾਨ ਹੈ ਜਿਹੜਾ ਉਹ ਨੁਕਸਾਨ ਕਰ ਸਕਦਾ ਜਾਂ ਇਹ ਨੁਕਸਾਨ ਕਰ ਸਕਦੇ, ਇਹ ਬਹੁਤ ਜ਼ਿਆਦਾ ਖਹਿਬਾਜ਼ੀ ਵੀ ਹੋ ਸਕਦੀ ਹੈ। ਇਸ ਕਰਕੇ ਲੋੜ ਹੈ ਦੁਬਾਰਾ ਸੋਚਣ ਦੀ। ਠੀਕ ਹੈ, ਬਣਾ ਲੈਣ ਕਮੇਟੀਆਂ, ਉਹਨਾਂ ਦਾ ਅਧਿਕਾਰ ਆ, ਜੋ ਲੋਕਤੰਤਰਿਕ ਉਹਨਾਂ ਦੇ ਹੱਕ ਬਣਦੇ ਵਰਤ ਲੈਣ, ਪਰ ਇਹਨਾਂ ਚੀਜ਼ਾਂ ਨੂੰ ਵੀ ਮੱਦੇ ਨਜ਼ਰ ਰੱਖ ਲੈਣ ਕਿ ਕਲੇਸ਼ ਬਹੁਤ ਵੱਧ ਸਕਦੇ ਇਹਨਾਂ ਚੀਜ਼ਾਂ ਨਾਲ। ਜੀ ਮਿੰਟੂ ਜੀ, ਜਾਂਦੇ ਗੱਲ ਕਰੀਏ ਵੀ ਕੈਪਟਨ ਅਮਰਿੰਦਰ ਨੇ ਆਟਾ ਦਾਲ ਸਕੀਮ ਸਮਾਰਟ ਕਾਰਡ ਨਾਲ ਜੋੜਨ ਦਾ ਐਲਾਨ ਕੀਤਾ। ਦੇਖੋ ਆਟਾ ਦਾਲ ਦਾ ਜਿਹੜਾ ਆਟਾ ਦਾਲ ਦਾ ਕਮਾਲ ਹੈ ਨਾ, 2012 'ਚ ਆਪਾਂ ਵੇਖਿਆ ਸੀ ਕਿ ਆਟਾ ਦਾਲ ਬਾਦਲ ਸਾਹਿਬ ਲਈ ਸੱਤਾ ਸੰਭਾਲ ਬਣ ਗਿਆ ਸੀ, ਪਰ ਐਤਕੀ ਆਟਾ ਦਾਲ ਵੀ ਘਾਟਾ ਦਾਲ ਬਣ ਗਿਆ ਸੀਗਾ। ਦੂਜੀ ਪਾਰੀ 'ਚ ਆਟਾ ਦੇਤਾ ਪਰ ਇਹਨਾਂ ਨੇ ਦਾਲ ਵਾਧੇ ਪਾ ਰੱਖੀ, ਦਾਲ ਦਿੱਤੀ ਨਹੀਂ। ਬੇਸ਼ੱਕ ਬਾਅਦ 'ਚ ਕਹਿੰਦੇ ਰਹੇ ਜੀ ਅਸੀਂ ਘਿਓ ਦਿਆਂਗੇ ਦਾਲ 'ਚ ਪਾਉਣ ਲਈ, ਲੋਕਾਂ ਨੂੰ ਪਸਮਾਇਆ ਵੀ, ਪਰ ਲੋਕ ਕਹਿੰਦੇ ਜਿੱਥੋਂ ਆਊ ਆਟਾ ਉੱਥੇ ਕਿਹੜਾ ਘਿਓ ਦਾ ਘਾਟਾ, ਰਾਜੇ ਦੇ ਘਰ ਕਿਹੜਾ ਮੋਤੀਆਂ ਦਾ ਕਾਲ ਆ, ਅਸੀਂ ਉੱਥੋਂ ਲੈ ਲਾਂਗੇ। ਉਹਨਾਂ ਨੇ ਇਹਨਾਂ ਨੂੰ ਨਕਾਰ ਕੱਟਿਆ। ਇਸ ਕਰਕੇ ਆਟਾ ਦਾਲ ਵੱਲ ਵੈਸੇ ਧਿਆਨ ਸਾਰਿਆਂ ਦਾ ਸੀ। ਆਮ ਆਦਮੀ ਪਾਰਟੀ ਨੇ ਵੀ ਕਿਹਾ ਸੀ ਅਸੀਂ ਵਿਸਤਾਰ ਕਰਾਂਗੇ ਇਸ ਯੋਜਨਾ ਦਾ, ਕਾਂਗਰਸ ਨੇ ਵੀ ਕਿਹਾ ਕਿ ਅਸੀਂ ਬੰਦ ਨਹੀਂ ਕਰਾਂਗੇ, ਅਸੀਂ ਸਗੋਂ ਇਹਨੂੰ ਵਧਾਵਾਂਗੇ। ਇਹ ਹੁਣ ਬੰਦ ਕਰਨ ਵਾਲੇ ਪਾਸੇ ਆ ਨਹੀਂ ਸਕਦੇ, ਪਰ ਇਹਨਾਂ ਨੇ ਸ਼ਾਂਤੀ ਕਰਨ ਦਾ ਮਨ ਬਣਾ ਲਿਆ। ਇਹਨਾਂ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਅਸੀਂ ਸ਼ਾਂਤੀ ਕਰਾਂਗੇ, ਇਹਦੇ 'ਚ ਖੁਦਕੁਸ਼ੀ ਪੀੜਤ ਪਰਿਵਾਰ ਹੈ ਜਿਹੜੇ ਉਹ ਅਸੀਂ ਇਨਕਲੂਡ ਕਰਾਂਗੇ, ਖੇਤ ਮਜ਼ਦੂਰ ਹੈ ਜਿਹੜੇ ਉਹ ਇਨਕਲੂਡ ਕਰਾਂਗੇ। ਕਹਿਣ ਦਾ ਭਾਵ ਹੈ ਕਿ ਇਹੋ ਜਿਹੇ ਅਸੀਂ ਵਰਗ ਰੱਖਾਂਗੇ ਇਸ ਸਕੀਮ ਦੇ ਵਿੱਚ, ਤੇ ਜਿਹੜੇ ਨਜਾਇਜ਼ ਇਸ ਯੋਜਨਾ ਦਾ ਲਾਭ ਲੈਂਦੇ ਪਏ ਆ, ਲਾਭ ਲੈਂਦੇ ਕਿਹੜਾ ਘੱਟ ਪਏ ਆ, ਗੱਲ ਸੱਚੀ ਹੈ। ਇਸ ਸਮੇਂ ਜੇ ਵੇਖੀਏ ਤੇ ਇਸ ਤਰ੍ਹਾਂ ਲੱਗਦਾ ਕਿ ਸਾਰਾ ਪੰਜਾਬ ਹੀ ਬਾਦਲ ਹੋਰਾਂ ਨੇ ਗਰੀਬ ਕਰ ਮਾਰਿਆ। ਉਹ ਤਾਂ ਕਹਿੰਦੇ ਸੀ ਕਿ ਵਿਕਾਸ ਹੀ ਬਹੁਤ ਕੀਤਾ, ਕਿ ਇਸ ਸਮੇਂ ਨੀਲਾ ਕਾਰਡ ਹੋਲਡਰ ਜਿਹੜਾ ਉਹ ਪੰਜਾਬ ਦੇ ਵਿੱਚ ਮੇਰੇ ਖਿਆਲ ਦੇ ਨਾਲ 1 ਕਰੋੜ 40 ਲੱਖ ਦੇ ਕਰੀਬ ਆ ਜੀ। ਕੁੱਲ ਆਬਾਦੀ ਦਾ ਇੱਕ ਹਿੱਸਾ ਹੀ ਹੈ ਜਿਹੜਾ ਉਹ ਗਰੀਬ ਬਣਾ ਛੱਡਿਆ, ਗਰੀਬੀ ਰੇਖਾ ਤੋਂ ਹੇਠ ਵਾਲਾ। ਸੋ ਇਹ ਸ਼ਾਂਤੀ ਤੇ ਜ਼ਰੂਰੀ ਆ, ਕਿਉਂਕਿ ਇਹੋ ਜਿਹੇ ਪਰਿਵਾਰ, ਇਹੋ ਜਿਹੇ ਬੰਦੇ ਵੀ ਰਾਜ ਕਰਨਵੀਰ ਸਿੰਘ ਦੀ ਇਸ ਸਕੀਮ ਦਾ ਫਾਇਦਾ ਲੈਣ ਡੇ ਆ, ਤੇ ਫਾਇਦਾ ਵੀ ਪੂਰਾ ਲੈਣ ਡੇ ਆ, ਜਿਨ੍ਹਾਂ ਦੀਆਂ ਕੋਠੀਆਂ ਵੀ 2 ਮੰਜ਼ਿਲਾਂ ਤੇ ਕੋਠੀਆਂ ਦੇ ਥੱਲੇ ਕਾਰਾਂ ਵੀ ਜਿਹੜੀਆਂ ਉਹ 2-2 ਗੱਡੀਆਂ ਜਿਹੜੀਆਂ ਖੜੀਆਂ, ਉਹ ਵੀ ਇਸ ਸਕੀਮ ਦਾ ਲਾਭ ਲੈਣ ਡੇ ਆ। ਪਰ ਇਹ ਵੀ ਕਿ ਇਹਨਾਂ ਦੀ ਸ਼ਾਂਤੀ ਕਰਕੇ ਆ ਜਿਹੜੇ ਸਮਾਰਟ ਕਾਰਡ ਬਣਾਉਣੇ ਆ, ਉਹ ਸਮਾਰਟਨੈਸ ਦਿਖਾ ਕੇ ਤੇ ਉਹ ਜਿਹੜੇ ਇਹਨਾਂ ਦੇ ਕਾਂਗਰਸੀ ਉਹ ਸਮਾਰਟ ਬਣ ਕੇ ਕਹਿ ਦੇਣ ਕਿ ਸਾਡੇ ਬੰਦੇ ਜਿਹੜੇ ਉਹ ਹੁਣ ਇੱਧਰ ਸਮਾਰਟ ਹੋ ਜਾਣ। ਸੋ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜੇ ਤੇ ਸ਼ਾਂਤੀ ਕਰਨੀ ਹੈ, ਛਾਨਣਾ ਨਿਰਪੱਖ ਲਾਉਣ, ਛਾਨਣਾ ਬਰੀਕ ਲਾਉਣ। ਇਹੋ ਜਿਹੇ ਬੰਦੇ ਜਿਹੜੇ ਦੂਜਿਆਂ ਦਾ ਹੱਕ ਖਾਂਦੇ ਉਹਨਾਂ ਨੂੰ ਬਾਹਰ ਕਰਕੇ, ਜਿਹੜੇ ਬੰਦੇ ਲੋੜਵੰਦ ਆ ਜਿਨ੍ਹਾਂ ਨੂੰ ਹਾਲੇ ਤੱਕ ਇਸ ਯੋਜਨਾ ਦਾ ਲਾਭ ਨਹੀਂ ਮਿਲ ਸਕਿਆ, ਛਾਂਟ ਕੇ ਜੇ ਸ਼ਾਮਲ ਕਰ ਲਏ ਜਾਣ ਤਾਂ ਫਿਰ ਮੇਰੇ ਖਿਆਲ ਦੇ ਨਾਲ ਅਸੀਂ ਸਵਾਗਤ ਕਰਾਂਗੇ। ਪਰ ਉਸ ਤਰ੍ਹਾਂ ਇੱਕ ਕੋਸ਼ਿਸ਼ ਹੋ ਚੁੱਕੀ ਹੈ, ਜਦੋਂ ਮੁਫਤ ਦਾ ਖਾਣ ਦੀ ਆਦਤ ਪੈ ਜਾਵੇ ਨਾ ਰਾਜ ਕਰਨਵੀਰ ਸਿੰਘ ਦੀ ਜੀ, ਉਹ ਬਹੁਤ ਨੁਕਸਾਨ ਕਰਦੇ ਆ। ਉਹ ਕਈ ਵਾਰੀ ਨਾ ਸਾਡੇ ਕੌਮਾਂ ਦਾ ਘਾਣ ਵੀ ਕਰ ਜਾਂਦੀਆਂ ਚੀਜ਼ਾਂ। ਇਹ ਬਹੁਤ ਦੂਰ ਦਾ ਇੱਕ ਅਸਰ ਆ। ਜਦੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਸ਼ਾਂਤੀ ਕਰਵਾਈ ਸੀ ਤੇ ਉਦੋਂ ਮੇਰੇ ਖਿਆਲ ਦੇ ਨਾਲ 14 ਲੱਖ ਦੇ ਕਰੀਬ ਜਾਲੀ ਕਾਰਡ ਹੋਲਡਰ ਪਾਏ ਗਏ ਸਨ। ਉਦੋਂ ਕੀ ਹੋਇਆ ਸੀ, ਇਹਨਾਂ ਨੇ ਵਾਪਸ ਲੈ ਲਏ।
ਤੇ ਲੋਕ ਪਿੰਡਾਂ ਦੇ ਸਰਪੰਚਾਂ ਨੂੰ ਸਿੱਧਾ ਹੀ ਅੱਖ ਲੱਗ ਪਏ ਸੀ, ਕੋਈ ਗੱਲ ਨਹੀਂ ਕਾਰਡ ਤੇ ਕਟਾਤਾ ਹੀ ਨਾ, ਹੁਣ ਆਈ ਵੋਟ ਲੈਣ, ਤੇਰੇ ਗਿੱਟੇ ਛਾਂਗਾਂਗੇ, ਵੜ ਕੇ ਵਿਖਾਈ। ਤੇ ਸਰਪੰਚਾਂ ਨੇ ਜਥੇਦਾਰਾਂ ਨੂੰ ਕਿਹਾ ਸੀ ਕਿ ਭਾਈ ਤੁਸੀਂ ਆਪ ਹੀ ਜਾ ਕੇ ਵੋਟਾਂ ਮੰਗ ਲਿਓ, ਅਸੀਂ ਨਹੀਂ ਜਾਣਾ। ਤੇ ਫਿਰ ਉਹ ਕਾਰਡ ਨਾ ਸਿਰਫ ਵਾਪਸ ਬਣਾਉਣੇ ਪਏ ਸੀ, ਸਗੋਂ ਪਿੰਡਾਂ 'ਚ ਹੋਕੇ ਦੇ ਕੇ ਹੋਰ ਵੀ ਬਣਾਉਣੇ ਪਏ ਸੀ ਕਿ ਜਿਹੜਾ ਕੋਈ ਰਹਿ ਗਿਆ ਘਰ ਦੇ ਵਿੱਚ ਉਹਦਾ ਵੀ ਕਾਰਡ ਬਣਾ ਲਓ। ਸੋ ਇਹ ਇੱਕ ਬਹੁਤ ਔਖਾ ਕੰਮ ਹੋਏਗਾ, ਇਹਨਾਂ ਲਈ ਬੜੀ ਕਠਿਨ, ਬੜੀ ਵਿਖਮ ਪਰਿਸਥਿਤੀ ਹੋਏਗੀ ਕਿ ਕਾਰਡ ਜਿਨ੍ਹਾਂ ਦੇ ਕੱਟਣਗੇ ਉਹਨਾਂ ਦੇ ਵਿੱਚ ਹੋ ਸਕਦੇ ਕਾਂਗਰਸੀ ਵੀ ਹੋਣ, ਇਹਨਾਂ ਦੇ ਆਪ ਦੇ ਬੰਦੇ ਵੀ ਹੋਣ, ਕਿ ਕੀ ਉਹ ਬੰਦੇ ਬਰਦਾਸ਼ਤ ਕਰ ਲੈਣਗੇ ਕਿ ਮੁਫਤ ਦੀ ਸਹੂਲਤ ਹੈ, ਜਿਹੜੀ ਮੁਫਤ ਦਾ ਤੇਲ ਜਿਹੜਾ ਉਹਨਾਂ ਦੀ ਜੁੱਤੀ 'ਚ ਪਿਆ ਉਹ ਉਹਨਾਂ ਤੋਂ ਜਾਂਦਾ ਲੱਗੇ। ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ ਤੁਹਾਡਾ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਥਾਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਸਮਾਪਤ ਹੈ। ਹੁਣ ਮੈਨੂੰ ਰਾਜਕਰਨਬੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।